ਮੈਂ ਸ਼ੁਭ ਨੂੰ ਪਰਸਨਲੀ ਵੀ ਮੈਸੇਜ ਕੀਤਾ ਸੀ, ਚਲੋ ਉਦਾਂ ਤਾਂ ਸਪੋਰਟ ਮੈਂ ਕੀਤੀ ਆ ਉਹਦੀ। ਉਹਨੂੰ ਨੇ ਪਰਸਨਲੀ ਮੈਸੇਜ ਕੀਤਾ, ਹਲੇ ਮੁੰਡਾ ਯੰਗ ਮੁੰਡਾ 21-22 ਸਾਲ ਦਾ ਮੁੰਡਾ, ਉਹਨੇ ਕੁਝ ਗਲਤ ਨਹੀਂ ਕੀਤਾ ਜੋ ਹੋ ਰਿਹਾ ਹਨਾ, ਤੇ ਉਹਨੇ ਉਹੀ ਚੀਜ਼ ਦਿਖਾ ਲਈ ਆ। ਤੇ ਮੈਂ ਕਿਹਾ ਘਬਰਾ ਨਾ ਤੂੰ, ਪਰ ਡਟ ਕੇ ਰਹੀ, ਜਿਹੜਾ ਸੱਚ ਆ ਸੱਚਾਈ ਦੇ ਨਾਲ ਖੜਨਾ ਬਸ। ਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਸਾਈਕਲ ਦਾ ਵੀ ਸਟੈਂਡ ਹੁੰਦਾ, ਠੀਕ ਹੈ, ਜੇ ਬੰਦੇ ਦਾ ਜੇ ਸਟੈਂਡ ਹੀ ਹੈ ਨਹੀਂ ਤਾਂ ਫਿਰ ਬੰਦਾ ਕਾਹਦਾ। ਐਪਲ ਦੇ ਵਿੱਚ ਗੱਲ ਹੋ ਰਹੀ ਆ, ਕੋਈ ਤੇਰੇ ਬਾਰੇ ਖਿਲਾਫ ਹੋ ਰਿਹਾ, ਇਹਦਾ ਮਤਲਬ ਤੂੰ ਹਿੱਟ ਆ। ਪੰਜਾਬੀ ਮਾਂ ਬੋਲੀ ਕਰਕੇ ਮੇਰਾ ਨਾਂ ਜਿਹੜਾ ਉਹ ਵੈਨਕੂਵਰ ਦੀ ਗ੍ਰੈਨਵਲ ਸਟਰੀਟ ਦੇ ਉੱਤੇ ਧਰਤੀ ਦੇ ਉੱਤੇ ਲਿਖਿਆ ਗਿਆ, ਠੀਕ ਹੈ ਨਾ। ਜੈਜ਼ੀ ਵੀ ਇਸ ਦੁਨੀਆ ਤੇ ਨਹੀਂ ਰਹੂਗਾ, ਲੇਕਿਨ ਉਹ ਨਾਂ ਹਮੇਸ਼ਾ ਉੱਥੇ ਰਹਿਣਾ। ਤੀਹ ਸਾਲ ਹੋਏ ਨੇ ਮੈਨੂੰ ਐਤਕੀ ਇੰਡਸਟਰੀ ਦੇ ਵਿੱਚ, ਮਾਲਕ ਦੀ ਕਿਰਪਾ ਨਾਲ। ਕਹਿੰਦਾ ਵੀ ਆਪਾਂ 30 ਗਾਣੇ ਦੇਣੇ ਆ ਅਲੱਗ-ਅਲੱਗ ਜਨਰ ਦੇ। ਉਹਨਾਂ ਚ ਅੱਗ ਬਹੁਤ ਆ, ਹੈਨਾ। ਮੈਂ ਹਮੇਸ਼ਾ ਅਪਰੀਸ਼ੀਏਟ ਕਰਦਾ ਇਸ ਚੀਜ਼ ਨੂੰ ਵੀ ਜਿਹੜੇ ਨਵੇਂ ਨੇ ਮੁੰਡੇ, ਉਹਨਾਂ ਨੂੰ ਚਾਂਸ ਦੇਣਾ ਚਾਹੀਦਾ, ਕਿਉਂਕਿ ਅਸੀਂ ਵੀ ਕਿਸੇ ਦਿਨ ਨਵੇਂ ਸੀਗੇ। ਮੈਂ ਤਾਂ ਕਹਿੰਦਾ ਹੁੰਦਾ ਵੀ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਤਾਂ ਜੈਜ਼ੀ ਵੀ ਨਹੀਂ ਹੋਣਾ ਸੀਗਾ। ਛੱਤਾਂ ਦੇ ਕੰਮ ਕਰਦੇ ਸੀਗੇ, ਕੰਸਟਰਕਸ਼ਨ ਦਾ, ਉੱਥੇ ਹੀ ਲੱਗੇ ਹੋਣਾ ਸੀਗਾ। ਜਦੋਂ ਪ੍ਰੋਗਰਾਮ ਕਰਦੇ ਹੁੰਦੇ ਸੀ, ਜਿਹਨੇ ਬੁੱਕ ਕੀਤਾ ਨਾ ਭਾਜੀ, ਉਹਨੇ ਪਹਿਲਾਂ ਕਹਿਣਾ ਵੀ ਹਾਂ ਵੀ ਪਹਿਲਾਂ ਚਾਹ ਪੀਓ, ਘਰੇ ਜਾਣਾ ਅਗਲੇ ਦੇ, ਤੇ ਫਿਰ ਪ੍ਰੋਗਰਾਮ ਖਤਮ ਕਰਕੇ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣਾ। ਫਿਰ ਉੱਥੇ ਜਾਣਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ, ਫੈਮਿਲੀ ਦੇ ਨਾਲ ਪ੍ਰਸ਼ਾਦਾ ਛਕਣਾ, ਫੇਰ ਜਾਣਾ। ਅੱਜ ਕੱਲ ਸਿੱਧਾ ਹਾਲ ਚ ਅਗਲਾ ਕਹਿੰਦਾ ਆਓ ਭਾਈ ਆਪਣਾ ਕੰਮ ਕਰੋ ਤੇ ਜਾਓ। ਪ੍ਰੋਫੈਸ਼ਨਲ ਹੋ ਗਿਆ ਕੰਮ, ਪ੍ਰੋਫੈਸ਼ਨਲ ਹੋ ਗਿਆ ਜੀ, ਪ੍ਰੋਫੈਸ਼ਨਲ ਹੋ ਗਿਆ। ਤਾਂ ਇਸ ਗੱਲ ਚ ਬਿਲੀਵ ਕਰਦਾ, ਕੋਈ ਵੀ ਵੈਸੇ ਦਾ ਬੀਇੰਗ ਅ ਹਿਊਮਨ ਬੀਇੰਗ ਹੈ ਨਾ, ਸਾਡਾ ਫਰਜ਼ ਬਣਦਾ ਜਾਤਾਂ ਪਾਤਾਂ ਤੋਂ, ਧਰਮਾਂ ਤੋਂ ਉੱਤੇ ਉੱਠ ਕੇ ਜਿਹੜਾ ਹੈ ਉਹ ਇਨਸਾਨ ਹੈ। ਕੋਈ ਬੰਦਾ ਵੀ ਕੋਈ ਟਰਬਲ ਚ ਆ, ਕੋਈ ਕੰਟਰੀ ਟਰਬਲ ਚ ਆ, ਉਹ ਤੁਹਾਡਾ ਬੋਲਣਾ ਫਰਜ਼ ਬਣਦਾ ਹੈ ਨਾ। ਇਹਦੇ ਵਿੱਚ ਵੱਡੀ ਦੇਣ ਸਿੱਧੂ ਮੂਸੇ ਵਾਲੇ ਦੀ ਬਹੁਤ ਆ, ਕਿਉਂਕਿ ਉਸ ਮੁੰਡੇ ਨੇ ਦੱਸਤਾ ਹਨਾ ਵੀ ਦਸਤਾਰ ਬੰਨ ਕੇ, ਕੁੜਤਾ ਪਜਾਮਾ ਪਾ ਕੇ ਵੀ ਗਾਇਆ ਜਾ ਸਕਦਾ, ਜ਼ਰੂਰੀ ਨਹੀਂ ਸਟਾਈਲ ਨਾਲ ਨਹੀਂ ਇਕੱਲਾ ਚੱਲਦਾ ਬੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਅੱਜ ਆਪਣੇ ਨਾਲ ਇੱਕ ਅਜਿਹੇ ਸ਼ਖਸੀਅਤ ਨੇ ਪੰਜਾਬੀ ਸੰਗੀਤ ਇੰਡਸਟਰੀ ਤੋਂ, ਜਿਹੜੇ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਸੰਗੀਤ ਨੂੰ ਚਾਹਣ ਵਾਲਿਆਂ ਤੇ ਪੰਜਾਬੀਆਂ ਦੇ ਦੁਨੀਆ ਦੇ ਵੱਖ-ਵੱਖ ਜਿੱਥੇ ਵੀ ਪੰਜਾਬੀ ਵਸਦੇ ਨੇ, ਹਿਪ ਹੌਪ ਮਿਊਜ਼ਿਕ ਨੂੰ ਪਿਆਰ ਕਰਦੇ ਨੇ, ਪੌਪ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ। ਤੇ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਇਹਨਾਂ ਨੇ ਦੁਨੀਆ ਹਿਲਾ ਦਿੱਤੀ ਸੀ। ਆਪਣੇ ਨਾਲ ਹੋਣਗੇ ਜੈਜ਼ੀ ਬੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਦੁਨੀਆ ਭਰ ਦੇ ਵਿੱਚ, ਉਹਨਾਂ ਨੂੰ ਬੜੀ ਪਿਆਰ ਭਰੀ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਜੈਜ਼ੀ ਬੀ ਇੱਕ ਸ਼ਾਨਦਾਰ ਗਵਈਏ ਨਹੀਂ, ਜੈਜ਼ੀ ਬੀ ਇੱਕ ਸ਼ਾਨਦਾਰ ਇੱਕ ਅਜਿਹੇ ਸ਼ਖਸ ਨੇ ਜਿਹੜੇ ਪੰਜਾਬ ਦੇ ਪ੍ਰਤੀ ਸੰਜੀਦਾ ਰਹਿੰਦੇ ਨੇ, ਤੇ ਸਮੇਂ-ਸਮੇਂ ਤੇ ਟਵਿੱਟਰ ਦੇ ਉੱਤੇ ਵੀ ਕਾਫੀ ਉਹਨਾਂ ਦੀਆਂ ਪੋਸਟਾਂ ਵਾਇਰਲ ਹੁੰਦੀਆਂ ਨੇ, ਤੇ ਵਰਲਡ ਦੇ ਵਿੱਚ ਉਹਨਾਂ ਨੂੰ ਇਸ ਕਰਕੇ ਜਾਣਿਆ ਜਾਂਦਾ ਕਿ ਕੋਈ ਮਾਦੇ ਵਾਲਾ ਜੇ ਕੋਈ ਸਿੰਗਰ ਅੜਨ ਵਾਲਾ ਪੰਜਾਬ ਦੇ ਮਾਮਲੇ ਦੇ ਵਿੱਚ, ਤਾਂ ਉਹ ਇੱਕ ਜੈਜ਼ੀ ਬੀ ਵੀ ਹੈਗਾ। ਬਾਈ ਜੀ ਸ਼ੁਰੂਆਤ ਕਰ ਲੈਂਦੇ ਆਪਾਂ ਇਸ਼ਕ ਦੀ EP। ਇਸ਼ਕ ਦੀ EP ਬਾਰੇ ਜ਼ਰੂਰ ਦੱਸੋ ਜੀ, ਕੈਸਾ ਇਸ਼ਕ ਦੀ EP ਨੇ ਖੁਮਾਰ ਚੜਿਆ ਚਾਹਣ ਵਾਲਿਆਂ ਨੂੰ? ਹਾਂਜੀ ਬਿਲਕੁਲ ਜੀ, ਇਹ ਮਤਲਬ ਦਿਨੇਸ਼ ਦਾ ਆਈਡੀਆ ਸੀਗਾ ਜੀ। ਮੈਨੇਜਰ ਹੀ ਨਹੀਂ, ਮੇਰਾ ਭਰਾ ਵੀ ਆ, ਯਾਰੀ ਆ ਪੁਰਾਣੀ ਸਾਡੀ, 30 ਸਾਲ ਤੋਂ ਅਸੀਂ ਇਕੱਠੇ ਜੁੜੇ ਹੋਏ ਆ। ਤੇ ਉਹ ਕਿਹਾ ਸੀ, ਉਹ ਕਹਿੰਦਾ ਵੀ 30 ਸਾਲ ਹੋਏ ਨੇ ਮੈਨੂੰ ਐਤਕੀ ਇੰਡਸਟਰੀ ਦੇ ਵਿੱਚ, ਮਾਲਕ ਦੀ ਕਿਰਪਾ ਨਾਲ। ਕਹਿੰਦਾ ਵੀ ਆਪਾਂ 30 ਗਾਣੇ ਦੇਣੇ ਆ ਅਲੱਗ-ਅਲੱਗ ਜਨਰ ਦੇ। ਠੀਕ ਆ। ਮੋਸਟਲੀ ਕੰਪਲੇਂਟ ਹੁੰਦੀ ਆ ਜਿਹੜੇ ਸਾਡੇ ਫੀਮੇਲ ਫੈਨਸ ਨੇ ਵੀ ਮੁੰਡਿਆਂ ਦੇ ਗਾਣੇ ਜ਼ਿਆਦਾ ਗਾਉਂਦਾ, ਤਾਂ ਕਰਕੇ ਆ ਜਿਹੜੇ 7 ਗਾਣੇ ਨੇ ਸਾਰੇ ਕੁੜੀਆਂ ਲਈ ਆ, ਤੇ ਮੈਲੋ ਗਾਣੇ ਨੇ, ਗੱਡੀ 'ਚ ਬੰਦਾ ਸੁਣ ਸਕਦਾ, ਸਿਰ ਏਦਾਂ ਹੋਊਗਾ ਹਨਾ। ਉਸ ਹਿਸਾਬ ਨਾਲ ਬੰਟੀ ਬੈਂਸ ਨਾਲ ਜਦੋਂ ਮੁਲਾਕਾਤ ਹੋਈ ਤੇ ਸਾਰੀ ਟੀਮ ਬੈਠੀ ਸਟੂਡੀਓ ਦੇ ਵਿੱਚ, ਇੱਕ ਮਾਹੌਲ ਬਹੁਤ ਵਧੀਆ ਸੀਗਾ, ਜਿੱਦਾਂ ਪੁਰਾਣਾ ਮਾਹੌਲ ਹੁੰਦਾ ਵੀ। ਸਟੂਡੀਓ ਦੇ ਵਿੱਚ ਹੀ ਰਾਈਟਰ ਬੈਠਾ, ਸਟੂਡੀਓ ਦੇ ਵਿੱਚ ਹੀ ਮੁੰਡਾ ਜਿਹੜਾ ਮਿਊਜ਼ਿਕ ਕੀਤਾ, ਚੇਤ ਸਿੰਘ, ਜਸ਼ਨਿੰਦਰ, ਪ੍ਰਭ ਬੈਂਸ, ਬੰਟੀ ਬੈਂਸ, ਬਾਈ ਗੋਗਾ ਧਾਲੀਵਾਲ, ਆਪਣੇ ਸਾਰੇ ਸਮਰ, ਅਸੀਂ ਸਾਰੇ ਇਕੱਠੇ ਬੈਠੇ ਆ। ਤੇ ਉੱਥੇ ਹੀ ਬੈਠ ਕੇ ਉਹ ਲਿਖ ਰਹੇ, ਉੱਥੇ ਨਾਲ ਦੀ ਨਾਲ ਬੀਟ ਬਣ ਰਹੀ, ਨਾਲ ਦੀ ਨਾਲ ਮਿਊਜ਼ਿਕ ਬਣ ਰਿਹਾ, ਤੇ ਉਹ ਮਾਹੌਲ ਬਹੁਤ ਵਧੀਆ ਸੀਗਾ। ਮੇਰਾ ਖਿਆਲ ਬੀਇੰਗ ਐਨ ਆਰਟਿਸਟ ਲਈ ਸਭ ਤੋਂ ਪਹਿਲੀ ਗੱਲ ਮਾਹੌਲ ਬਣਨਾ ਬਹੁਤ ਜ਼ਰੂਰੀ ਆ, ਹਨਾ। ਮਾਹੌਲ ਹੀ ਬਹੁਤ ਵਧੀਆ ਸੀਗਾ, ਬਸ ਪਤਾ ਹੀ ਨਹੀਂ ਲੱਗਾ ਕਦੋਂ ਇਹ 7 ਗਾਣੇ ਬਣ ਗਏ ਨੇ, ਹਨਾ। ਤੇ ਜਿਹੜਾ 7ਵਾਂ ਉਹ ਅਮਨ ਹੇਰ ਨੇ ਕੀਤਾ,
ਤੇ ਇੱਕ ਗਾਣਾ ਕੀਤਾ ਸਟਾਰ ਬੋਏ ਐਕਸ ਨੇ, ਉਹ ਮਨੀ ਲੌਂਗੀ ਦਾ ਲਿਖਿਆ ਹੋਇਆ ਮੁੰਡੇ ਦਾ ਗਾਣਾ। ਮੈਨੂੰ ਉਹਦੀ ਵੋਕਲ ਵੀ ਬਹੁਤ ਪਸੰਦ ਆ ਤੇ ਉਹਦੀ ਰਾਈਟਿੰਗ ਵੀ ਬੜੀ ਪਸੰਦ ਆ। ਮੈਂ ਉਹਨੂੰ ਰੀਚ ਆਊਟ ਕੀਤਾ, ਮੈਂ ਯਾਰ ਗਾਣਾ ਲੈ ਕੇ ਮੇਰੇ ਲਈ ਕੋਈ, ਹਨਾ। ਸਲਾਮਾਂ ਵਾਲਾ ਮੁੰਡਾ ਮਨੀ ਲੌਂਗੀ। ਜਿਹੜੇ ਯੰਗ ਮੁੰਡੇ ਨੇ ਬਹੁਤ ਭਾਈ ਟੈਲੈਂਟ ਆ, ਬਹੁਤ ਟੈਲੈਂਟ ਆ। ਬਿਲਕੁਲ ਬਿਲਕੁਲ। ਤੋ ਇਹ ਸਾਰੇ ਜਿਹੜੇ ਮੁੰਡੇ ਨੇ ਕੋਈ 22 23 24 ਸਾਲ ਦਾ, ਹਨਾ, ਮੈਨੂੰ ਲੱਗਦਾ 30 31 ਸਾਲ ਦਾ ਮੁੰਡਾ ਹਲੇ, ਸੋ ਉਹਨਾਂ ਚ ਅੱਗ ਬਹੁਤ ਆ, ਹਨਾ। ਮੈਂ ਹਮੇਸ਼ਾ ਅਪਰੀਸ਼ੀਏਟ ਕਰਦਾ ਇਸ ਚੀਜ਼ ਨੂੰ ਵੀ ਜਿਹੜੇ ਨਵੇਂ ਨੇ ਮੁੰਡੇ, ਉਹਨਾਂ ਨੂੰ ਚਾਂਸ ਦੇਣਾ ਚਾਹੀਦਾ, ਕਿਉਂਕਿ ਅਸੀਂ ਵੀ ਕਿਸੇ ਦਿਨ ਨਵੇਂ ਸੀਗੇ, ਹਨਾ। ਸੋ ਉਹਨਾਂ ਨੇ ਮਤਲਬ ਜੋ ਮੈਂ ਸੋਚਿਆ ਸੀ ਉਹ ਤੋਂ ਦੁੱਗਣਾ ਚੌਗਣਾ ਵਧੀਆ ਮਿਊਜ਼ਿਕ ਕੀਤਾ ਤੇ ਉਹਦਾ ਮਤਲਬ ਹੰਗਾਰਾ ਸਾਰੇ ਪਾਸੇ ਬਹੁਤ ਘੈਂਟ ਮਿਲ ਰਿਹਾ, ਬਹੁਤ ਗਾਣਿਆਂ ਨੂੰ ਪਿਆਰ ਮਿਲ ਰਿਹਾ। ਸੋ ਮੈਂ ਤਾਂ ਸ਼ੁਕਰਗੁਜ਼ਾਰ ਕਰਦਾ ਜੀ ਸਾਰੀ ਟੀਮ ਦਾ, ਬੰਟੀ ਬੈਂਸ ਦਾ ਖਾਸ ਕਰਕੇ ਬਾਈ ਦਾ ਬਹੁਤ ਬਹੁਤ ਸ਼ੁਕਰੀਆ, ਤੇ ਦਿਨੇਸ਼ ਬਾਈ ਦਾ, ਸਾਰੀ ਟੀਮ ਦਾ। ਔਰ ਮੁੰਡਿਆਂ ਨੇ ਮਿਊਜ਼ਿਕ ਕੀਤਾ, ਪ੍ਰਭ ਨੇ ਲਿਖੇ ਗਾਣੇ, ਬੰਟੀ ਨੇ ਲਿਖੇ, ਸਟਾਰ ਐਕਸ ਦਾ ਮਿਊਜ਼ਿਕ, ਆਪਣੇ ਚੇਤ ਸਿੰਘ ਦਾ ਮਿਊਜ਼ਿਕ, ਜਸ਼ਨ ਇੰਦਰ ਦਾ ਮਿਊਜ਼ਿਕ, ਹਨਾ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਭਾਜੀ ਜਿਹੜਾ ਮੂਨ ਦੀ ਕਾਪੀ ਗੀਤ ਦੇ ਬਾਰੇ ਜ਼ਰੂਰ ਦੱਸੋ ਸਾਨੂੰ। ਬੜੀ ਆਪਣਾ ਸੱਤੀ ਖੋਖੇ ਵਾਲੀ, ਉਹਦਾ ਘਰ ਦੀ ਕਹਿੰਦੇ ਮੁਰਗੀ ਦਾਲ ਬਰਾਬਰ, ਉਹਦਾ ਆਪਣਾ ਭਰਾ ਆ, ਇਕੱਠੇ ਆ ਸਟੇਜਾਂ ਤੇ ਵੀ ਨਾਲੇ ਹੀ ਹੁੰਦਾ। ਕੁਦਰਤੀ ਗੱਲ ਹੈ, ਜਦੋਂ ਮੈਂ ਉਹਨੂੰ ਕਹਿੰਦਾ ਰਹਿੰਦਾ ਯਾਰ ਕੀ ਗੱਲ ਹੁਣ ਗਾਣੇ ਨਹੀਂ ਲਿਖਦਾ ਤੂੰ, ਹਨਾ। ਕਹਿੰਦਾ ਉਸਤਾਦ ਜੀ ਬਿਜ਼ੀ ਹੋ ਗਿਆ, ਫਲਾਨਾ ਐ ਹੋ ਗਿਆ। ਜਿੱਦਾਂ ਹੁਣ ਕੁਦਰਤੀ ਗੱਲ ਹੈ, ਹਰੇਕ ਬੰਦੇ ਦੇ ਰੁਝੇਵੇਂ ਆ ਜ਼ਿੰਦਗੀ ਦੇ ਵਿੱਚ, ਹਨਾ। ਕੋਈ ਉਹ ਫਿਰ ਐਸਾ ਜਿਹਾ ਹੁਣ ਐਸਾ ਲਿਖਣ ਲੱਗਾ, 2 ਗਾਣੇ ਉਹਦੇ ਜਿਹੜੇ ਨੇ ਬਹੁਤ ਹਿੱਟ ਜਾ ਰਹੇ ਨੇ, ਇੱਕ ਬੋਲਦੀ ਨਹੀਂ ਤੇ ਇੱਕ ਮੂਨ ਦੀ ਕਾਪੀ। ਤੇ ਹੁਣ ਮੈਨੂੰ ਰੋਜ਼ ਮਤਲਬ 1 2 ਗਾਣੇ ਭੇਜ ਦਿੰਦਾ, ਮੈਂ ਕਿਹਾ ਹੁਣ ਆਇਆ ਵਾਪਸ। ਹਾਂਜੀ। ਤੇ ਟਰੈਕਟਰ ਟੋਚਨ ਤਾਂ ਬਾਈ ਸੁਣਦੇ, ਅੱਖ ਦਾ ਟੋਚਨ ਵੀ ਪਾਇਆ ਫਿਰ ਇਹਦੇ ਵਿੱਚ। ਹਾਂਜੀ, ਇਹ ਅੱਖ ਦਾ ਟੋਚਨ ਪਾਇਆ ਜੀ, ਮੇਰੇ ਬ੍ਰਦਰ ਦਾ, ਗੁਰਦੇਵ ਦਾ ਫੇਵਰਟ ਗਾਣਾ ਆ। ਤੇ ਕੁਦਰਤੀ ਮਤਲਬ ਉਹੀ ਗੱਲ ਆ ਗਈ, ਵੋਕੈਬਲਰੀ ਜਿਹੜੀ ਆ ਬੰਟੀ ਦੀ ਵੀ ਬਹੁਤ ਵਧੀਆ, ਮਤਲਬ ਮੌਕੇ ਦੇ ਹਿਸਾਬ ਨਾਲ ਲਾਈਟ ਵੀ ਹੁੰਦੀ ਆ ਲੇਕਿਨ ਡੀਪ ਵੀ ਹੁੰਦੀ ਆ, ਹਨਾ। ਤੇ ਗੱਲ ਸਮਝਾਉਣੀ ਵੀ ਆ, ਤੇ ਉਹ ਦੇਖੋ ਹੁਣ ਟੋਚਨ ਵਾਲੀ ਗੱਲ ਆਮ ਇੱਥੇ ਵਾਲੇ ਨੂੰ ਨਹੀਂ ਪਤਾ ਲੱਗਣਾ, ਹਨਾ। ਫਿਰ ਐਕਸਪਲੇਨ ਕਰਨਾ ਪੈਂਦਾ ਵੀ ਜਦੋਂ ਗੱਡੀ ਖਰਾਬ ਹੋ ਜਾਂਦੀ ਆ, ਜਦੋਂ ਟੋ ਟਰੱਕ ਆਉਂਦਾ ਤੇ ਉਹ ਕਿਵੇਂ ਟੋਚਨ ਪਾ ਕੇ ਲੈ ਜਾਂਦਾ। ਸਹੀ ਬਿਲਕੁਲ। ਹਾਂਜੀ। ਤੇ ਭਾਜੀ ਜਿਹੜੇ ਹੀਰੇ ਨੇ, ਹੀਰੇ ਗੀਤ ਜਿਹੜਾ ਉਹ ਕਿਸ ਜੋਨਰ ਦਾ ਗੀਤ ਆ, ਮਤਲਬ ਇਹ ਦੇਖੋ, ਇਹ ਜੋਨਰ ਜਿਹੜਾ ਪੁਰਾਣਾ ਜੈਜ਼ੀ ਵੀ ਸੀਗਾ ਨਾ, ਜਿੱਦਾਂ 2000, ਹਨਾ, 99 2001, ਉਦਾਂ ਦੇ ਸਾਊਂਡ ਹੁਣ ਬਹੁਤ ਘੱਟ ਆਉਂਦੇ ਆ ਅੱਜ ਕੱਲ, ਕੱਲੀ ਬੀਟ ਹੀ ਹੁੰਦੀ ਆ, ਮਿਊਜ਼ਿਕ ਬਹੁਤ ਘੱਟ ਆ। ਸੋ ਇਹਦੇ ਵਿੱਚ ਖੜਾ, ਜਿੱਦਾਂ ਹੁਣ ਹੀਰੇ ਵਾਲਾ ਗਾਣਾ ਕੀਤਾ, ਉਹ ਚ ਅਸੀਂ ਪੁਰਾਣੀਆਂ ਗੱਲਾਂ ਬਾਤਾਂ ਵੀ ਕੀਤੀਆਂ, ਮਿਊਜ਼ਿਕਲੀ ਵੀ ਬਹੁਤ ਮਿੱਠਾ ਹੋ ਗੀਤ, ਹਨਾ। ਮੂੰਹ ਤੇ ਚੜਦਾ, ਜਿਵੇਂ ਹਾਰਮੋਨੀ ਵਗੈਰਾ ਲਾਈਆਂ ਨੇ ਉਹਦੇ ਵਿੱਚ, ਵੋਕਲ ਦੇ ਵਿੱਚ ਉਹ ਪੁਰਾਣੀ ਝਲਕ ਹੋਣੀ ਚਾਹੀਦੀ ਆ। ਤੇ ਕਹਿ ਵੀ ਰਹੇ ਨੇ ਫੈਨਸ ਜਿਹੜੇ ਵੀ ਪੁਰਾਣੀ ਝਲਕ ਆ ਰਹੀ ਆ। ਜੀ। ਤੇ ਅੱਛਾ ਭਾਜੀ, ਮੈਨੂੰ ਮਤਲਬ ਸਰੋਤਿਆਂ ਨੂੰ, ਮੈਨੂੰ ਤਾਂ ਕੀ ਸਾਰੀ ਦੁਨੀਆ ਨੂੰ ਯਾਦ ਆ ਵੀ ਤੁਹਾਡਾ ਜਿਹੜਾ ਗੀਤ ਕੋਈ ਕੀਲ ਸਪੇਰਾ ਲੈ ਜਾਊਗਾ, ਹਨਾ, ਉਹ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਹਨਾ। ਲੋਕਾਂ ਦੇ ਮਤਲਬ ਐ ਰਟੀਆਂ ਪਈਆਂ ਨੇ, ਗੀਤ ਰਟੇ ਹੁੰਦੇ ਸੀ। ਅਸੀਂ ਤਾਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ, ਸਾਡੇ ਬਾਲ ਸਭਾ ਚ ਗਾਉਣਾ ਨਾ ਸੀ, ਕਹਿੰਦੇ ਕੋਈ ਗੀਤ ਸੁਣਾਓ, ਉਹ ਸਾਰੇ ਜਵਾਕ ਉਹੀ ਕੋਈ ਕੀਲ ਸਪੇਰਾ ਲੈ, ਮਾਸਟਰ ਕਹਿੰਦੇ ਕੋਈ ਹੋਰ ਵੀ ਬਦਲ ਲਓ ਭਰਾਵੋ, ਉਹ ਇੱਕੋ ਹੀ ਗਾਈ ਜਾਂਦੇ। ਮਤਲਬ ਖੁਮਾਰ ਹੁੰਦਾ ਸੀ ਨਾ ਗਾਣਿਆਂ ਦਾ। ਇੱਕ ਨਾ ਮੇਰੇ ਹੋਰ ਤੁਹਾਡੇ ਗਾਣੇ ਦੀ ਬੀਟ ਬੜੀ ਯਾਦ ਰਹਿੰਦੀ, ਲੀਪ ਵਾਲਾ ਸਾਲ। ਹਾਂਜੀ, ਬੜੀ ਮਤਲਬ ਐਸੀ ਬੀਟ ਆ, ਉਹ ਇੰਨੀ ਸਕੂਨ ਜਿਹਾ ਦਿੰਦੀ ਆ, ਮਤਲਬ ਉਹ ਜਿਹੜਾ ਹਾਰਮੋਨੀਅਮ ਵੱਜਦਾ ਨਾ ਢੋਲਕੀ ਨਾਲ ਭਾਜੀ। ਹਾਂ, ਉਹ ਡੀਜੇ ਫਲੋ ਦਾ ਮਿਊਜ਼ਿਕ ਕੀਤਾ ਹੋਇਆ, ਮਿਊਜ਼ਿਕ ਸੀਗਾ। ਹਾਂਜੀ, ਮੁੰਡਾ ਉਹ, ਤੇ ਲਿਖਿਆ ਬਾਈ ਬੀਤ ਬਲਜੀਤ ਦਾ। ਉਹ ਅਸੀਂ ਕੁਦਰਤੀ ਗੱਲ ਹੁੰਦੀ, ਅਸੀਂ ਗਾਣਾ ਕੁਝ ਹੋਰ ਕਰ ਰਹੇ ਸੀਗੇ ਬੀਟ ਵਾਲਾ ਨਾ, ਸੱਤੀ ਖੋਖੇ ਵਾਲੀ ਦੇ ਸਟੂਡੀਓ ਚ ਸੀਗੇ ਜੀ, ਫਗਵਾੜੇ ਚ। ਤੇ ਕਈ ਵਾਰ ਉਹ ਬੀਟ ਵਾਲੀ ਗੱਲ ਹੀ ਨਾ ਬਣੇ, ਕੋਈ ਗਾਣਾ ਨਾ ਆਵੇ, ਤੇ ਉਹ ਬੀਤ ਕਹਿੰਦਾ ਯਾਰ ਇੱਕ ਮੇਰੇ ਕੋਲ ਗਾਣਾ ਪਿਆ, ਹਨਾ। ਜਦੋਂ ਉਹਨੇ ਬੋਲ ਹੀ ਸੁਣਾਏ, ਮੈਂ ਕਿਹਾ ਤਾਂ ਗਾਣਾ ਹੀ ਬਹੁਤ ਘੈਂਟ ਆ, ਹਨਾ। ਤੇ ਕਿਉਂਕਿ ਜਿਹੜਾ ਫਲੋ ਵੀ ਆ, ਉਹ ਗਾਣਾ ਬਹੁਤ ਵੈਸਟਰਨ ਕਰਦਾ ਹੁੰਦਾ ਮਿਊਜ਼ਿਕ। ਮੈਂ ਕਿਹਾ ਵੀ ਉਹ ਉਸਤਾਦ ਜੀ ਦੀ ਝਲਕ ਪੈਣੀ ਚਾਹੀਦੀ ਆ ਮਿਊਜ਼ਿਕ ਦੇ ਵਿੱਚ, ਪੁਰਾਣਾ ਹਾਰਮੋਨੀਅਮ, ਢੋਲਕੀ, ਤਬਲਾ, ਬਸ ਬਾਹਲਾ ਕੁਛ ਨਹੀਂ ਪਾਉਣਾ। ਤੇ ਉਹ ਕੁਦਰਤੀ ਕਮਾਲ ਇਹੋ ਜਿਹਾ ਹੋਇਆ, ਉਹਦੀ ਵੀਡੀਓ ਵੀ ਬਹੁਤ ਵਧੀਆ ਦੇਸੀ ਵੀਡੀਓ ਬਣੀ, ਤੇ ਉਹ ਗੀਤ ਨੂੰ ਬਹੁਤ ਪਿਆਰ ਦਿੱਤਾ ਜੀ, ਹਨਾ। ਹਾਂਜੀ, ਨਹੀਂ, ਉਹ ਤੁਸੀਂ ਉਸਤਾਦ ਜੀ ਨੂੰ ਯਾਦ ਕੀਤਾ, ਤੇ ਉਹ ਬਿਲਕੁਲ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਹੀ ਰਹਿਣਗੇ, ਜਿੰਨਾ ਚਿਰ ਦੁਨੀਆ ਰਹੂਗੀ। ਸੰਗੀਤ ਦੇ ਵਿੱਚ ਉਹਨਾਂ ਦਾ ਨਾਮ ਬੜੇ ਅਦਬ ਦੇ ਨਾਲ ਲੈਣਾ। ਪਿਛਲੇ ਦਿਨੀ ਮੈਂ ਉਹਨਾਂ ਦੀ ਨਾ ਸਪੁੱਤਰੀ ਨੇ, ਭੈਣ ਜੀ ਹੋਰੇ, ਤੇ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਤੁਹਾਡੇ ਬਾਰੇ ਉਹਨਾਂ ਨੇ ਬੜੇ ਪੋਜ਼ਿਟਿਵ, ਬੜੀ ਵਧੀਆ ਸੋਹਣੀਆਂ ਗੱਲਾਂ ਉਹਨਾਂ ਨੇ ਆਪਣੀ ਇੰਟਰਵਿਊ ਚ ਕਹੀਆਂ ਸੀ। ਨਹੀਂ ਦੇਖੋ ਜੀ, ਮੈਂ ਤਾਂ ਆਪਣੇ ਆਪ ਨੂੰ ਕਰਮਾਂ ਵਾਲਾ, ਭਾਗਾ ਵਾਲਾ ਸਮਝਦਾ। ਮੈਂ ਹਰੇਕ ਇਹ ਸਟੋਰੀ ਦੱਸਦਾ ਵੀ ਨਾ, ਹਰੇਕ ਪ੍ਰੋਗਰਾਮ ਤੇ। ਮੈਂ 4 ਸਾਲ ਦਾ ਸੀਗਾ ਜਦੋਂ ਸਾਡੇ ਪਿੰਡ ਦੁਰਗਾਪੁਰ ਦੇ ਵਿੱਚ ਖਾੜਾ ਲੱਗਾ। ਮੇਰੇ ਚਾਚਾ ਅਜੀਤ ਸਿੰਘ ਬੈਂਸ ਹੁਣ ਇਸ ਦੁਨੀਆ ਚ ਨਹੀਂ ਰਹੇ,
ਲੇਕਿਨ ਉਹਨੇ ਮੈਂ ਮੋਢੇ ਨਹੀਂ ਭੁੱਲ ਸਕਦਾ, ਕਿਉਂਕਿ ਉਹ ਮੋਢਿਆਂ ਤੇ ਬੈਠ ਕੇ 4 ਸਾਲ ਦੇ ਜਸਵਿੰਦਰ ਨੇ ਪਹਿਲੀ ਵਾਰ ਦੇਖਿਆ, ਤੇ ਉਹ ਝਲਕ ਤੇ ਹੱਲੇ ਵੀ ਮੈਂ ਅੱਖਾਂ ਬੰਦ ਕਰ ਲਵਾਂ ਤਾਂ ਉਹਨਾਂ ਦਾ ਕਾਲਾ ਕੁੜਤਾ, ਕਾਲਾ ਚਾਦਰਾ, ਕਾਲੀ ਤੁਰਲੇ ਵਾਲੀ ਪੱਗ ਦਿਸਦੀ ਆ, ਕਿਉਂਕਿ ਉਹ ਦਿਲੋਂ ਫੋਟੋ ਖਿੱਚੀ ਹੋਈ ਆ। ਤੇ ਫਿਰ ਮੌਕਾ ਆਇਆ ਵੀ ਪਹਿਲਾ ਗਾਣਾ ਅਸੀਂ ਇਕੱਠਿਆਂ ਨੇ ਕੀਤਾ, ਦੁੱਲਾ ਭੱਟੀ, ਤੇ ਫਿਰ ਪੂਰੀ ਐਲਬਮ ਜਿਹੜੀ ਮਹਾਰਾਜਾ's ਐਲਬਮ ਆ, ਉਹ ਮੇਰੇ ਲਈ ਇੱਕ ਮਾਸਟਰਪੀਸ ਹੈ, ਇੱਕ ਸਪੈਸ਼ਲ ਆ। ਵੀ ਇੰਨਾ ਸਾਡਾ ਫਿਰ ਤਾਂ ਵੀ ਏਦਾਂ ਸੀ, ਮੇਰੇ ਫਾਦਰ ਫਿਗਰ ਸੀਗੇ ਉਹ, ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਮੈਂ ਮਿਲਣ ਜਾਣਾ, ਜਦੋਂ ਬੈਲ ਖੜਕਾਉਣੀ, ਕਹਿੰਦਾ ਆ ਕੀ ਟਿੰਗ ਟਿੰਗ ਲਾਈ ਰੱਖਦਾ, ਦਰਵਾਜ਼ੇ 'ਚ ਲੱਤ ਮਾਰ ਕੇ ਆਇਆ ਕਰ, ਵੀ ਵੱਡਾ ਬੰਦਾ ਆ, ਹਨਾ। ਉਹਨਾਂ ਤੋਂ ਬਹੁਤ ਗੱਲਾਂ, ਬਹੁਤ ਗੱਲਾਂ ਜਿਹੜੀਆਂ ਨੇ ਉਹਨਾਂ ਦੀਆਂ ਰੋਜ਼ ਜ਼ਿਕਰ ਹੁੰਦਾ, ਕੋਈ ਮਿਊਜ਼ਿਕਲੀ ਵੀ ਨਹੀਂ, ਵੈਸੇ ਗੱਲ ਹੋਣੀ ਆ, ਹਨਾ। ਤੇ ਕਰਮਾਂ ਵਾਲਾ ਭਾਗਾਂ ਵਾਲਾ ਸਮਝਦਾ ਵੀ ਉਹਨਾਂ ਨੇ ਇੰਨਾ ਪਿਆਰ ਮੈਨੂੰ ਬਖਸ਼ਿਆ, ਹਨਾ। ਤੇ ਯੁੱਧਵੀਰ ਵੀ ਹੁਣ ਬਹੁਤ ਕਾਇਮ ਆ, ਰੋਜ਼ ਦੂਸਰੇ ਤੀਸਰੇ ਵੀਡੀਓ ਕਾਲ ਤੇ ਗੱਲ ਹੁੰਦੀ ਆ, ਤੇ ਜਲਦੀ ਅਸੀਂ ਲੈ ਕੇ ਆਵਾਂਗੇ ਇਕੱਠੇ ਗਾਣੇ ਵੀ। ਚਲੋ ਬਿਲਕੁਲ ਬਿਲਕੁਲ, ਨਹੀਂ ਉਮੀਦ ਰਹਿੰਦੀ ਹੈ ਜੀ ਸੰਗੀਤ ਪ੍ਰੇਮੀਆਂ ਨੂੰ ਤਾਂ ਕਿ ਉਹ ਵੀ ਆਉਣ ਤੇ ਕੁਝ ਗੁਣਗੁਣਾਉਣ ਤੁਹਾਡੇ ਨਾਲ। ਚਲੋ ਹੱਲਾਸ਼ੇਰੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ, ਤੇ ਇਹਦੇ ਵਿੱਚ ਆਪਾਂ ਈਪੀ ਦੀ ਵੀ ਗੱਲ ਨਾਲ ਨਾਲ ਕਰਦੇ ਚੱਲੀਏ। ਆਪਾਂ ਈਪੀ ਦੀ ਗੱਲ ਨੂੰ ਵਿੱਚੇ ਹੀਰੇ ਦੀ ਗੱਲ ਤੋਂ ਬਾਅਦ ਆਪਾਂ ਹੋਰ ਗੱਲਾਂ ਦੇ ਵਿੱਚ ਪੈ ਗਏ ਸਾਂ, ਤੇ ਇੱਕ ਗੀਤ ਬੋਲਦੀ ਦੀ ਨਹੀਂ ਤੁਸੀਂ ਜ਼ਿਕਰ ਕੀਤਾ ਸੀਗਾ, ਇੱਕ ਵੀਰ ਹੁਣਾਂ ਦਾ, ਤੁਸੀਂ ਕਹਿੰਦੇ ਸੀ ਬੜਾ ਫੇਵਰੇਟ ਆ ਬੋਲਦੀ ਨਹੀਂ ਗੀਤ, ਇਹਦੇ ਬਾਰੇ ਜ਼ਰੂਰ ਦੱਸਿਓ। ਹਾਂਜੀ, ਸੱਤੀ ਖੋਖੇ ਵਾਲੀ ਇਹਦਾ ਲਿਖਿਆ ਹੋਇਆ, ਕਿਉਂਕਿ ਆਮ ਜੀ ਗੱਲ ਹੈ ਵੀ ਕੁੜੀ ਗੁੱਸੇ ਹੋ ਗਈ, ਹਨਾ, ਤੇ ਆਪਾਂ ਆਵੇਂ ਕਹਿੰਦੇ ਕੀ ਗੱਲ ਬੋਲਦੀ ਨਹੀਂ, ਹਨਾ। ਰੋਜ਼ ਦੀ ਗੱਲ ਹੈ ਇਹ, ਕਿਸੇ ਨੇ ਜੇ ਕੋਈ ਬੰਦਾ ਬੋਲੇ ਨਾ, ਹਾਂ ਵੀ ਬੋਲਦਾ ਕਿਉਂ ਨਹੀਂ, ਹਨਾ। ਸੋ ਹੁੱਕ ਲਾਈਨ ਮੈਨੂੰ ਬੜੀ ਵਧੀਆ ਲੱਗੀ ਜਦੋਂ ਉਹਨੇ ਮੈਨੂੰ ਭੇਜਿਆ, ਪਹਿਲਾਂ ਸਿਰਫ ਹੁੱਕ ਲਾਈਨ ਹੀ ਭੇਜੀ ਸੀ, ਥੋੜੀ ਸਥਾਈ। ਮੈਂ ਕਿਹਾ ਯਾਰ ਇਹਨੂੰ ਪੂਰਾ ਕਰ ਖੋਖੇ ਵਾਲਿਆ, ਤਾਂ ਗੱਲ ਬਹੁਤ ਵਧੀਆ, ਹਨਾ। ਤੇ ਮੈਂ ਫਿਰ ਕੁਦਰਤੀ ਇੰਗਲੈਂਡ ਸੀਗਾ, ਤੇ ਅਮਨ ਨਾਲ ਡਬਿੰਗ ਚੱਲਦੀ ਸੀ ਮੇਰੇ ਹੋਰ ਗੀਤਾਂ ਦੀ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਵੀ ਉਹਨੇ ਫਿਰ ਕਹੀ, ਅਸੀਂ 2-3 ਵਾਰੀ ਇਹ ਮਿਊਜ਼ਿਕ ਚੇਂਜ ਕੀਤਾ, ਹਨਾ। ਪਹਿਲਾਂ ਜ਼ਿਆਦਾ ਦੇਸੀ ਬਣਾ ਕੇ ਦੇਖਿਆ, ਗੱਲ ਨਹੀਂ ਬਣਦੀ ਸੀ। ਫਿਰ ਮੈਂ ਕਿਹਾ ਯਾਰ ਪੁਰਾਣਾ ਜਿੱਦਾਂ ਝਲਕ ਪਵੇ, ਡਰਮ ਐਂਡ ਬੇਸ ਇੰਗਲੈਂਡ ਦਾ ਮਿਊਜ਼ਿਕ ਬਹੁਤ ਮਸ਼ਹੂਰ ਆ, ਪਰ ਮੈਂ ਕਿਹਾ ਉਹ ਫਲੂਟ, ਤਬਲਾ, ਢੋਲ ਵੀ ਆਉਣੇ ਚਾਹੀਦੇ ਆ, ਹਨਾ। ਤੇ ਉਹ ਮਾਲਕ ਦੀ ਕਿਰਪਾ ਨਾਲ ਫਿਰ ਜਦੋਂ ਫਾਈਨਲ ਰਿਜ਼ਲਟ ਆਇਆ, ਤੇ ਉਹ ਗਾਣਾ ਬਹੁਤ ਨਿਖਰ ਕੇ ਆਇਆ, ਹਨਾ। ਜੀ ਬਿਲਕੁਲ ਬਿਲਕੁਲ। ਜੇ ਇੰਟਰਵਿਊ ਜਿਹੜੇ ਵੀ ਸਰੋਤੇ ਸੁਣ ਰਹੇ ਨੇ, ਸਾਡੇ ਦਰਸ਼ਕ ਸੁਣ ਰਹੇ ਨੇ, ਉਹਨਾਂ ਨੂੰ ਦੱਸ ਦਈਏ ਇੱਕ ਵਾਰੀ ਫਿਰ ਤੋਂ ਕਿ ਜੈਜ਼ੀ ਰਿਕਾਰਡਸ ਤੇ ਦਿਨੇਸ਼ ਲੈ ਕੇ ਆਏ ਨੇ ਇਸ਼ਕ ਦੀ ਈਪੀ, ਜਿਹਦੇ ਵਿੱਚ ਅਸੀਂ ਹੁਣ ਤੱਕ ਮੂਨ ਦੀ ਕਾਪੀ, ਬੌਬੀ ਕੱਟ ਬਾਰੇ ਗੱਲਬਾਤ ਜ਼ਰੂਰ ਕਰਾਂਗੇ, ਬੋਲਦੀ ਨਹੀਂ, ਹੀਰੇ ਤੇ ਅੱਖ ਦਾ ਟੋਚਨ ਬਾਰੇ ਗੱਲਬਾਤ ਕਰਕੇ ਹਟੇ ਹਾਂ। ਤੇ ਇਹਦੇ ਵਿੱਚ 7 ਗੀਤ ਨੇ, ਮੂਨ ਦੀ ਕਾਪੀ, ਦਿਲ ਮੁੜਿਆ ਨਹੀਂ, ਜਸਟ ਸੇਟ, ਬੌਬੀ ਕੱਟ, ਬੋਲਦੀ ਨਹੀਂ, ਹੀਰੇ ਤੇ ਅੱਖ ਦਾ ਟੋਚਨ। ਜਸਟ ਸੇਟ, ਜਸਟ ਲਿਸਨ ਤਾਂ ਲੋਕਾਂ ਨੇ ਬੜਾ ਸੁਣਿਆ, ਜਸਟ ਸੇਟ ਤੋਂ ਵੀ ਉਮੀਦਾਂ ਬਹੁਤ ਹੋਣਗੀਆਂ ਭਾਜੀ। ਹਾਂਜੀ, ਉਹ ਕਹਿੰਦਾ ਵੀ ਤੂੰ ਮੈਨੂੰ ਕਹਿ ਸਹੀ ਇੱਕ ਵਾਰੀ ਕੀ ਨਹੀਂ ਕਰਦਾ, ਹਨਾ, ਕਰ ਦੂੰ ਸਾਰਾ ਕੁਝ ਤੇਰੇ ਲਈ। ਬਹੁਤ ਹੀ ਵਧੀਆ, ਮੇਰਾ ਫੇਵਰੇਟ ਗੀਤ ਆ ਇਹ, ਕਿਉਂਕਿ ਇੱਕ ਬਹੁਤ ਡਿਫਰੈਂਟ ਕੰਪੋਜ਼ਿੰਗ ਕੀਤੀ ਆ ਮਨੀ ਨੇ, ਹਨਾ। ਮਨੀ ਲੌਂਗੀ ਉਹਦੀ ਕੰਪੋਜ਼ਿੰਗ ਹੈ, ਉਹਦਾ ਲਿਖਿਆ ਹੋਇਆ, ਤੇ ਉਹ ਮਿਊਜ਼ਿਕਲੀ ਵੀ ਸਟਾਰ ਬੋਏ ਨੇ ਬਹੁਤ ਵਧੀਆ ਕੀਤਾ, ਹਨਾ। ਮਤਲਬ ਸਕੂਨ ਜਿਹਾ ਮਿਲਦਾ, ਪਹਿਲਾਂ ਉਹ ਠੰਡਾ ਚੱਲਦਾ, ਫਿਰ ਉਹ ਜਿਹੜਾ ਫਾਸਟ ਵਿੱਚ ਆਉਂਦਾ ਰੈਪ ਜਿਹਾ, ਉਹ ਬਹੁਤ ਵਧੀਆ ਡਿਫਰੈਂਟ ਆ। ਸੋ ਕਾਫੀ ਲੋਕੀ ਇਹਦੇ ਉੱਤੇ ਜਿਹੜੀਆਂ ਰੀਲਾਂ ਵੀ ਕਾਫੀ ਵਾਇਰਲ ਹੋਈਆਂ ਨੇ, ਕਾਫੀ ਬਣਾ ਰਹੇ। ਸੋ ਇਹਦੀ ਵੀ ਅਸੀਂ ਵੀਡੀਓ ਬਣਾਵਾਂਗੇ, ਕਾਫੀ ਡਿਮਾਂਡ ਆ, ਕਿਉਂਕਿ ਅੱਜ ਕੱਲ ਇਹੀ ਹੈ ਜੀ, ਅਸੀਂ ਪੁੱਛੀਦਾ ਵੀ ਭਾਈ ਤੁਸੀਂ ਦੱਸੋ, ਤੁਸੀਂ ਗਾਣੇ ਹਿੱਟ ਕਰਦੇ ਆ, ਤੁਸੀਂ ਦੱਸੋ ਅਸੀਂ ਕਿਹਦੀ ਵੀਡੀਓ ਬਣਾਈਏ, ਹਨਾ। ਸੋ ਪਹਿਲਾਂ ਦਿਲ ਮੁੜਿਆ ਦੀ ਕਾਫੀ ਸੀਗੀ ਵੀਡੀਓ, ਉਹਦੀ ਆਲਰੇਡੀ ਵੀਡੀਓ ਬਣ ਚੁੱਕੀ ਆ ਇੰਗਲੈਂਡ ਵਿੱਚ, ਤੇ ਉਹ 1-2 ਦਿਨਾਂ ਵਿੱਚ ਆ ਜਾਊਗੀ। ਤੇ ਬੋਲਦੀ ਨਹੀਂ ਦੀ ਅਸੀਂ ਇੱਥੇ ਕੈਲੀਫੋਰਨੀਆ ਦੇ ਵਿੱਚ ਸ਼ੂਟ ਕਰਤਾ ਆਲਰੇਡੀ, ਹਨਾ। ਤੇ ਹੁਣ ਨੈਕਸਟ ਦੱਸਿਓ ਕਿਹਦੀ ਬਣਾਵਾਂਗੇ, ਸਾਰੀਆਂ ਵੀਡੀਓ ਬਣਾ ਕੇ ਸਰੋਤਿਆਂ ਨੂੰ ਪੇਸ਼ ਕਰਾਂਗੇ ਜੀ। ਦਿਲ ਮੁੜਿਆ ਨਾ ਭਾਜੀ ਅਰਦਾਸ ਆ ਜਾਂ ਮਤਲਬ ਬੀਟ ਸੌਂਗ ਹੀ ਦਿਲ ਮੁੜਿਆ ਨਾ? ਨਹੀਂ, ਬੀਟ ਹੈ, EBM ਇਹਨੂੰ ਕਹਿੰਦੇ ਆ ਮਿਊਜ਼ਿਕ। ਜਦੋਂ ਸਾਡਾ ਜ਼ਮਾਨਾ ਹੁੰਦਾ ਸੀ ਉਦੋਂ ਥੋੜਾ ਟੈਕਨੋ ਕਹਿ ਦਿੰਦੇ ਆ ਵਿੱਚ, ਅੱਛਾ। ਕਲੱਬ ਦੇ ਵਿੱਚ ਜਦੋਂ ਸਾਊਂਡ ਹੁੰਦਾ ਨਾ, ਬਹੁਤ ਵੱਡਾ ਸਾਊਂਡ ਕੱਢਿਆ ਉਹ ਮੁੰਡੇ ਨੇ, ਚੇਤ ਨੇ। ਜਦੋਂ ਮੈਨੂੰ ਯਾਦ ਹੈ, ਜਦੋਂ ਅਸੀਂ ਰਿਕਾਰਡ ਵੀ ਕਰਦੇ ਸੀਗੇ ਨਾ, ਮੈਂ ਕਿਹਾ ਯਾਰ ਮੈਂ ਤਾਂ ਕੁੱਕੀ ਘਲਾਟੀ ਜਦੋਂ ਸੁਰਮਾ ਤੇਰਾ ਕਹਿਰ ਮਚਾਵੇ ਜਾਂ ਏਦਾਂ ਦੀਆਂ ਅਸੀਂ ਵੀਡੀਓ ਸ਼ੂਟ ਕੀਤੀਆਂ, ਵੀ ਉਹ ਜਦੋਂ ਕਲੱਬ 'ਚ ਅਸੀਂ ਜਾਂਦੇ ਹੁੰਦੇ ਸੀ, ਬਾਅਦ 'ਚ ਉਹਨੇ ਕਹਿਣਾ ਏਦਾਂ ਦਾ ਮਿਊਜ਼ਿਕ ਕਰ, ਏਦਾਂ ਦਾ ਮਿਊਜ਼ਿਕ ਕਰ। ਤੇ ਮੈਂ ਉਹਨੂੰ ਐਕਸਪਲੇਨ ਕਰ ਰਿਹਾ ਸੀ ਚੇਤ ਸਿੰਘ ਨੂੰ, ਉਹਨੂੰ ਸਮਝ ਨਾ ਆਵੇ, ਕਹਿੰਦਾ ਭਾਜੀ ਯਾਰ ਮੈਨੂੰ ਪਤਾ ਨਹੀਂ ਲੱਗਦਾ ਕੀ ਆ, ਹਨਾ। ਤੇ ਮੁੜ ਕੇ ਮੈਨੂੰ ਕਹਿੰਦਾ ਯਾਰ ਇੱਕ ਮੇਰੇ ਕੋਲ ਭਾਜੀ ਬੀਟ ਪਈ ਆ, ਮੈਂ ਉਹ ਸੁਣਾਵਾਂ, ਤੇ ਉਹ ਐਂਡ ਤੇ ਸੁਣਾਈ। ਮੈਂ ਕਿਹਾ ਭਰਾਵਾ ਹਾਈ ਤਾਂ ਲੱਭਦੇ ਸੀਗੇ, ਹਨਾ। ਤੇ ਉਹ ਬਹੁਤ ਨਿਖਰ ਕੇ ਗਾਣਾ ਬਣਿਆ, ਤੇ ਬਹੁਤ ਵੱਡਾ ਸਾਊਂਡ ਆ।
ਅੱਛਾ ਭਾਜੀ, ਸ਼ੁਰੂ ਤੋਂ ਲੈ ਕੇ ਜਦੋਂ ਤੋਂ ਹੀ ਤੁਸੀਂ ਇਹ ਸਿੰਗਿੰਗ ਲਾਈਨ ਦੇ ਵਿੱਚ, ਜਿਵੇਂ ਆਪਾਂ ਗੀਤ ਦਾ ਜ਼ਿਕਰ ਕਰਕੇ ਹਟੇ, ਕੋਈ ਕੀਲ ਸਪੇਰਾ ਲੈ ਜਾਊਗਾ, ਜਿਹਨੇ ਮੇਰਾ ਦਿਲ ਲੁੱਟਿਆ, ਮਤਲਬ ਹਰ ਵਾਰ ਰੋਮੀਓ, ਕਿੰਨੇ ਹੀ ਗਾਣੇ ਤੁਹਾਡੇ ਆਏ ਜਿਹੜੇ ਮਤਲਬ ਲੋਕਾਂ ਦੀਆਂ ਜ਼ੁਬਾਨਾਂ ਤੇ ਰਟੇ, ਜਿਹੜੇ ਆਮ ਹੀ ਅਕਸਰ ਪਿੰਡਾਂ ਦੇ ਵਿੱਚ ਜਵਾਕ ਗਾਉਂਦੇ ਫਿਰਦੇ ਹੁੰਦੇ ਸੀ ਗਲੀਆਂ 'ਚ, ਆਰਕੈਸਟਰਾ ਤੇ ਵੱਜੇ, ਮਹਾਰਾਜੇ ਵਰਗੇ ਸੌਂਗ ਅੱਜ ਵੀ ਵੱਜਦੇ ਆ, ਹਨਾ। ਤੇ ਮਤਲਬ ਕੀ ਲੱਗਦਾ ਕਿ ਪੰਜਾਬੀਆਂ ਨੇ ਬਹੁਤ ਵਧੀਆ ਤਰੀਕੇ ਨਾਲ, ਬੜੀ ਸ਼ਿੱਦਤ ਦੇ ਨਾਲ ਤੁਹਾਨੂੰ ਪ੍ਰੇਮ ਦਿੱਤਾ, ਬੜਾ ਪਿਆਰ ਦਿੱਤਾ? ਬਿਲਕੁਲ ਜੀ, ਇਹਨਾਂ ਦਾ ਪ੍ਰੇਮ ਹੀ ਆ। ਮੈਂ ਤਾਂ ਕਹਿੰਦਾ ਹੁੰਦਾ ਵੀ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਤਾਂ ਜੈਜ਼ੀ ਵੀ ਨਹੀਂ ਹੋਣਾ ਸੀਗਾ। ਛੱਤਾਂ ਦੇ ਕੰਮ ਕਰਦੇ ਸੀਗੇ, ਕੰਸਟਰਕਸ਼ਨ ਦਾ ਉੱਥੇ ਹੀ ਲੱਗੇ ਹੋਣਾ ਸੀਗਾ। ਪੰਜਾਬੀ ਮਾਂ ਬੋਲੀ ਕਰਕੇ ਮੇਰਾ ਨਾਂ ਜਿਹੜਾ ਉਹ ਵੈਨਕੂਵਰ ਦੀ ਗ੍ਰੈਨਵਲ ਸਟਰੀਟ ਦੇ ਉੱਤੇ, ਧਰਤੀ ਦੇ ਉੱਤੇ ਲਿਖਿਆ ਗਿਆ। ਠੀਕ ਹੈ ਨਾ। ਜੈਜ਼ੀ ਵੀ ਇਸ ਦੁਨੀਆ ਤੇ ਨਹੀਂ ਰਹੂਗਾ, ਲੇਕਿਨ ਉਹ ਨਾਂ ਹਮੇਸ਼ਾ ਉੱਥੇ ਰਹਿਣਾ। ਉਹ ਕਿਸ ਕਰਕੇ? ਉਹ ਪੰਜਾਬੀ ਮਾਂ ਬੋਲੀ ਕਰਕੇ, ਹਨਾ। ਸੋ ਇਹ ਜਿਹੜਾ ਪਿਆਰ ਆ, ਸਤਿਕਾਰ ਆ, ਇਹ ਸਿਰਫ ਪੰਜਾਬੀਆਂ ਕਰਕੇ ਮਿਲਿਆ ਮੈਨੂੰ ਜੀ। ਬਹੁਤ ਪਿਆਰ ਦਿੰਦੇ ਨੇ। ਮੈਂ ਕਰਮਾਂ ਵਾਲਾ ਸਮਝਦਾ, ਭਾਗਾਂ ਵਾਲਾ ਵੀ 90 ਸਾਲ ਤੋਂ ਲੈ ਕੇ ਜਿਹੜਾ 2 ਸਾਲ ਦਾ ਬੱਚਾ, ਨਵੀਂ ਜਨਰੇਸ਼ਨ ਹੈ, ਉਹ ਵੀ ਗਾਣੇ ਸੁਣਦੀ ਹੈ, ਹਨਾ। ਉਹ ਆਉਣ ਵਾਲਾ ਫਿਊਚਰ ਆ। ਸੋ ਆਪਣੇ ਰਿਕਾਰਡਾਂ ਤੋਂ ਲੈ ਕੇ, ਵਾਇਨਲ ਤੋਂ ਲੈ ਕੇ, ਟੇਪਾਂ ਤੋਂ ਲੈ ਕੇ, ਸੀਡੀਆਂ ਤੋਂ ਲੈ ਕੇ, ਹੁਣ ਆਪਣੇ ਜਿਹੜਾ ਫੋਨਾਂ ਤੇ ਆ ਸਾਰਾ ਕੁਛ, ਉੱਥੇ ਤੱਕ ਸੁਣਦੇ ਆ ਜੀ। ਸੋ ਕਰਮਾਂ ਵਾਲੇ ਸਮਝਦੇ ਆ। ਹਾਂਜੀ, ਬਿਲਕੁਲ ਭਾਜੀ। ਦੁਨੀਆ ਦਾ ਮੇਰਾ ਖਿਆਲ ਸ਼ਾਇਦ ਹੀ ਕੋਈ ਹਿੱਸਾ ਹੋਣਾ ਜਿੱਥੇ ਤੁਸੀਂ ਗਾਇਆ ਨਹੀਂ ਹੋਣਾ, ਕੋਈ ਸ਼ੋਅ ਨਹੀਂ ਕੀਤਾ ਹੋਣਾ, ਪਰ ਪੰਜਾਬ ਦੇ ਖਾੜਿਆਂ ਤੇ ਇਹਨਾਂ ਦੁਨੀਆ ਭਰ ਦੇ ਵਿੱਚ ਗਾਉਣ ਦਾ ਇਹਦਾ ਤਜਰਬਾ ਕੀ ਕਰ ਸਕਦੇ ਹੋ? ਇਹਨਾਂ ਦੇ ਵਿੱਚ ਇਹਨੂੰ ਡਿਫਾਈਨ ਕਰ ਸਕਦੇ ਹੋ ਕਿ ਕੀ ਡਿਫਰੈਂਸ ਹੈ ਇਹਨਾਂ 'ਚ? ਹਾਂਜੀ, ਬਿਲਕੁਲ। ਪੰਜਾਬ 'ਚ ਆਡੀਅנס ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਨਾ, ਕਿਉਂਕਿ ਜਦੋਂ ਅੱਗੇ ਤਾਂ ਵਿਆਹਾਂ ਤੇ ਵੀ ਪੁਰਾਣੇ ਜ਼ਮਾਨਿਆਂ 'ਚ, ਤਾਂ ਜਦੋਂ ਅਸੀਂ ਸ਼ੁਰੂ ਹੀ ਕੀਤਾ ਤਕਰੀਬਨ 93 94 'ਚ, ਉਦੋਂ ਜਿਹੜੇ ਖਾੜੇ ਵੀ ਲੱਗਦੇ ਸੀਗੇ ਨਾ, ਉਹ ਪਿੰਡਾਂ 'ਚ ਹੁੰਦੇ ਸੀ। ਸੋ ਚੁਬਾਰੇ ਵੀ ਭਰੇ ਹੁੰਦੇ ਸੀ, ਔਰ ਟਰੀ ਆ ਜਿਹੜੇ ਦਰਖਤ, ਉਹ ਵੀ ਭਰੇ ਹੋਣੇ, ਟਰਾਲੀਆਂ ਦੇ, ਕੋਈ ਟਰੱਕਾਂ ਦੇ, ਵਿਆਹ ਵਾਲੇ ਪ੍ਰੋਗਰਾਮ 'ਚ ਏਦਾਂ ਆ ਜਾਂਦੇ ਸੀ ਲੋਕੀ। ਉਹ ਚੀਜ਼ ਮਿਸ ਕਰਦੇ ਆ ਹੁਣ, ਕਿਉਂਕਿ ਹੁਣ ਹਾਲਾਂ 'ਚ ਮੋਸਟਲੀ ਪੈਲਸਾਂ 'ਚ ਵਿਆਹ ਹੋਣ ਲੱਗ ਗਏ। ਜਿਹੜੇ ਖਾੜੇ ਵੀ ਆ, ਉਹ ਜਾਂ ਇੰਡੋਰ ਹੁੰਦੇ ਨੇ ਜਾਂ ਮੇਲੇ ਆ, ਫਿਰ ਉੱਥੇ ਪਾਸ ਲੈ ਕੇ ਜਾਣਾ ਪੈਂਦਾ। ਉਹ ਫਰਕ ਪੈ ਗਿਆ, ਹਨਾ। ਅੱਗੇ ਕੋਈ ਸਾਈਕਲ ਤੇ ਆ ਰਿਹਾ, ਕੋਈ ਟਰਾਲੀ ਤੇ, ਕੋਈ ਟਰੈਕਟਰ ਤੇ, ਕੋਈ ਤਾਂਗੇ ਤੇ ਆ ਰਿਹਾ, ਕੋਈ ਤੁਰ ਕੇ ਆ ਰਿਹਾ, ਹਨਾ। ਉਹ ਮਾਹੌਲ ਬਹੁਤ ਵਧੀਆ ਸੀਗਾ, ਪਿੰਡਾਂ ਵਾਲਾ ਮਾਹੌਲ, ਜਿਹੜਾ ਪਿਆਰ ਹੈ। ਜੇ ਕਿਸੇ ਦੇ ਉੱਦਾਂ ਵੀ ਵਿਆਹ, ਇੱਕ ਜਦੋਂ ਪ੍ਰੋਗਰਾਮ ਕਰਦੇ ਹੁੰਦੇ ਸੀ, ਜਿਹਨੇ ਬੁੱਕ ਕੀਤਾ ਨਾ ਭਾਜੀ, ਉਹਨੇ ਪਹਿਲਾਂ ਕਹਿਣਾ ਵੀ ਹਾਂ, ਵੀ ਪਹਿਲਾਂ ਚਾਹ ਪੀਓ, ਘਰੇ ਜਾਣਾ ਅਗਲੇ ਦੇ, ਤੇ ਫਿਰ ਪ੍ਰੋਗਰਾਮ ਖਤਮ ਕਰਕੇ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣਾ। ਫਿਰ ਉੱਥੇ ਜਾਣਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ, ਫੈਮਿਲੀ ਦੇ ਨਾਲ ਪ੍ਰਸ਼ਾਦਾ ਛਕਣਾ, ਫੇਰ ਜਾਣਾ। ਅੱਜ ਕੱਲ ਸਿੱਧਾ ਹਾਲ ਚ ਅਗਲਾ ਕਹਿੰਦਾ ਆਓ ਭਾਈ, ਆਪਣਾ ਕੰਮ ਕਰੋ ਤੇ ਜਾਓ। ਪ੍ਰੋਫੈਸ਼ਨਲ ਹੋ ਗਿਆ ਕੰਮ। ਪ੍ਰੋਫੈਸ਼ਨਲ ਹੋ ਗਿਆ ਜੀ, ਪ੍ਰੋਫੈਸ਼ਨਲ ਹੋ ਗਿਆ। ਤੇ ਭਾਜੀ, ਕੋਈ ਪੁਰਾਣੀ ਯਾਦ ਜੁੜੀ ਹੋਵੇ, ਕੋਈ ਮਤਲਬ ਸ਼ੋਅ ਕਰਦਿਆਂ ਪੰਜਾਬ ਦੇ ਵਿੱਚ, ਜਾਂ ਮਤਲਬ ਕੋਈ ਐਸੀ ਜਿਹੜੀ ਮਤਲਬ ਸਾਂਝੀ ਕਰਨਾ ਚਾਹੋ, ਜਿਹੜੀ ਅਕਸਰ ਹੀ ਤੁਹਾਡੇ ਜ਼ਿਹਨ ਦੇ ਵਿੱਚ ਫਿਰਦੀ ਰਹਿੰਦੀ ਹੋਵੇ? ਮੇਰੀ ਜ਼ਿਹਨ 'ਚ ਮੈਨੂੰ ਯਾਦ ਹੈ, ਮੈਂ, ਮੇਰਾ ਬ੍ਰਦਰ ਗੁਰਦੇਵ ਤੇ ਇੰਦਰਜੀਤ ਬੈਂਸ, ਜਿਹੜੇ ਪ੍ਰਮੋਟਰ ਹੁੰਦੇ ਸੀ ਮੇਰੇ, ਉਹਨਾਂ ਨੇ, ਅਸੀਂ ਨਾ ਇੱਕ ਦਿਹਾੜੀ ਦੇ ਵਿੱਚ 3 ਮੇਲੇ ਲਾਏ ਜੀ। ਅੱਛਾ। ਤੇ ਉਦੋਂ ਮੈਂ ਪਹਿਲੀ ਵਾਰ ਸ਼ੌਂਕੀ ਮੇਲੇ ਦੇ ਉੱਤੇ 94 ਦੇ ਵਿੱਚ, ਉੱਥੇ ਮੈਂ ਲਾਦਾ, ਉਦੋਂ 50-60 ਹਜ਼ਾਰ ਬੰਦਾ ਤਾਂ ਨੋਰਮਲ ਹੀ ਹੁੰਦਾ, ਤੇ ਮੈਨੂੰ ਕੋਈ ਨਹੀਂ ਜਾਣਦਾ ਸੀਗਾ, ਹਨਾ। ਤੇ ਸਾਰੇ ਜਿਹੜੇ ਆਰਟਿਸਟ ਸੀਗੇ ਵੱਡੇ, ਉਹ ਐਂਟਰੀ ਪਿੱਛੇ ਵੀ ਕਰਦੇ ਸੀ ਵੀ ਲੋਕਾਂ 'ਚੋਂ ਨਹੀਂ ਜਾਣਾ। ਤੇ ਮੈਂ, ਸ਼ਿੰਦਾ ਭਾਜੀ, ਗੁਰਦੇਵ ਤੇ ਇੰਦਰਜੀਤ, ਅਸੀਂ ਨਾ ਲੋਕਾਂ ਦੇ ਵਿੱਚ ਹੀ ਐਂਟਰੀ ਮਾਰੀ। ਮੈਂ ਆਪਾਂ ਨੂੰ ਕਿਹੜਾ ਕੋਈ ਜਾਣਦਾ, ਪਰ ਕੁਦਰਤੀ ਬਾਲਾਂ ਦਾ ਸਟਾਈਲ ਏਦਾਂ ਹੁੰਦਾ ਸੀ, ਕੱਪੜੇ ਏਦਾਂ ਦੇ, ਮਤਲਬ ਸਾਰੀਆਂ ਧੋਣਾ ਹੈ ਕੀ ਆ, ਉਹ ਲਿਆ ਕੌਣ ਆਇਆ, ਫਲਾਨਾ, ਹਨਾ। ਤੇ ਮੈਨੂੰ ਯਾਦ ਹੈ, ਮੈਨੂੰ 2 ਗਾਣਿਆਂ ਦਾ ਮੌਕਾ ਮਿਲਿਆ ਸੀ ਜੀ ਉੱਥੇ, ਵੀ 2 ਗਾਣੇ ਗਾਣੇ ਆ। ਤੇ ਮਾਲਕ ਦੀ ਕਿਰਪਾ ਨਾਲ ਇੰਨਾ ਰਿਸਪੌਂਸ ਮਿਲਿਆ, ਵੀ ਮੈਂ ਅੱਧਾ ਘੰਟਾ ਫਿਰ ਉੱਥੇ ਪਰਫਾਰਮ ਕੀਤਾ, ਹਨਾ। ਤੇ ਦੂਸਰੇ ਦਿਨ, ਉਦੋਂ ਪੇਪਰ ਹੁੰਦੇ, ਅਖਬਾਰਾਂ ਹੁੰਦੀਆਂ ਸੀ ਜ਼ਿਆਦਾ, ਨਿਊਜ਼ ਪੇਪਰ, ਹਨਾ। ਤੇ ਸਾਰੀਆਂ ਅਖਬਾਰਾਂ ਮੇਰੀ ਫੋਟੋ ਨਾਲ ਭਰੀਆਂ ਹੋਈਆਂ ਸੀ, ਹਨਾ। ਤੇ ਉਹ ਦੂਸਰੇ ਸਭ ਪਿੰਡ ਵਾਲੇ ਵੀ ਯਾਰ, ਆਹ ਤਾਂ ਤੇਰੇ, ਹਨਾ। ਸੋ ਉੱਥੋਂ ਮਤਲਬ ਉਹ ਬਹੁਤ ਮੇਰੀ ਯਾਦ ਜੁੜੀ ਹੋਈ ਆ। ਤੇ ਮੁੜ ਕੇ ਅਸੀਂ ਦੂਸਰੇ ਸ਼ੋਅ ਲਾਇਆ, ਫਿਰ ਤੀਸਰਾ ਸ਼ੋਅ ਅਸੀਂ ਪਹੁੰਚੇ ਕਿਲ੍ਹਾ ਰਾਏਪੁਰ, ਅੱਛਾ, ਹਨਾ। ਤੇ ਉੱਥੇ ਪਹੁੰਚੇ ਰਾਤ ਨੂੰ, ਤੇ ਉੱਥੇ ਦੇਖੋ ਕਿੱਡੀ ਵੱਡੀ ਗੱਲ ਹੈ। ਫਿਰ ਉੱਥੇ ਉਸਤਾਦ ਜੀ ਦੀ ਪਰਫਾਰਮੈਂਸ ਵੀ ਸੀਗੀ, ਤੇ ਮੈਂ ਉਹਨਾਂ ਨੂੰ ਬੈਠ ਕੇ ਸੁਣਿਆ ਉੱਥੇ, ਤੇ ਮਿਲੇ, ਤੇ ਉਹ ਮਤਲਬ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ, ਹਨਾ। ਤੇ ਉਹ ਮੇਰੀ ਯਾਦ ਹਮੇਸ਼ਾ ਰਹਿੰਦੀ ਹੈ।
ਬਿਲਕੁਲ, ਬਿਲਕੁਲ। ਸੋ ਜੈ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਪਿਛਲੇ ਸੰਨ 2000 ਤੋਂ ਹੀ ਇਹਨਾਂ ਨੇ ਜਿਹੜਾ ਸਫਲਤਾ ਦਾ ਜਿਹੜਾ ਮੁਕਾਮ ਆ ਉਹ ਸ਼ੁਰੂ ਕੀਤਾ ਹੋਇਆ ਤੇ ਵੱਖ-ਵੱਖ ਟੇਪਾਂ ਦੇ ਜ਼ਰੀਏ, ਵੱਖ-ਵੱਖ ਗਾਣਿਆਂ ਦੇ ਜ਼ਰੀਏ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਨੇ। ਭਾਜੀ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ, ਇੱਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਾਂਗਾ। ਉਹ ਇਹ ਹੈ ਕਿ ਬਹੁਤ ਘੱਟ ਲੋਕ ਜਿਹੜੇ ਯੰਗਸਟਰਸ ਨੇ ਉਹ ਕਈ ਵਾਰੀ ਨਾ ਉਹਨਾਂ ਨੂੰ ਪੋਲਿਟਿਕਸ ਬਾਰੇ ਜਾਂ ਜੋ ਚੱਲ ਰਿਹਾ ਹੁੰਦਾ ਉਹਦੇ ਬਾਰੇ ਪਤਾ ਨਹੀਂ ਹੁੰਦਾ। ਉਹ ਇੱਕ ਸਿੰਗਰ ਨੂੰ ਐਜ਼ ਏ ਸਿੰਗਰ ਐਜ਼ ਏ ਸੈਲੀਬ੍ਰਿਟੀ ਲੈਂਦੇ ਆ। ਬਹੁਤ ਘੱਟ ਲੋਕਾਂ ਨੂੰ ਪਤਾ ਵੀ ਜਿਮ ਦੇ ਵਿੱਚ ਲੋਹਾ ਕੁੱਟਣ ਵਾਲਾ ਜੈਜ਼ੀ ਵੀ ਟਵਿੱਟਰ ਤੇ ਵੀ ਲੋਹਾ ਖੜਕਾ ਦਿੰਦਾ। ਦੇਖੋ ਜੀ, ਮੈਂ ਤਾਂ ਇਸ ਗੱਲ 'ਚ ਬਿਲੀਵ ਕਰਦਾ, ਕੋਈ ਵੀ ਵੈਸੇ ਤਾਂ ਬੀਇੰਗ ਅ ਹਿਊਮਨ ਬੀਇੰਗ ਹੈ ਨਾ, ਸਾਡਾ ਫਰਜ਼ ਬਣਦਾ ਜਾਤਾਂ ਪਾਤਾਂ ਤੋਂ, ਧਰਮਾਂ ਤੋਂ ਉੱਤੇ ਉੱਠ ਕੇ ਜਿਹੜਾ ਹੈ ਉਹ ਇਨਸਾਨ ਹੈ। ਕੋਈ ਬੰਦਾ ਵੀ ਕੋਈ ਟਰਬਲ 'ਚ ਆ, ਕੋਈ ਕੰਟਰੀ ਟਰਬਲ 'ਚ ਆ, ਉਹ ਤੁਹਾਡਾ ਬੋਲਣਾ ਫਰਜ਼ ਬਣਦਾ ਹੈ ਨਾ। ਸੋ ਮੈਂ ਤਾਂ ਹਮੇਸ਼ਾ ਕਿਸੇ ਵੀ ਸੋਸ਼ਲ ਤੇ ਗੱਲ ਹੁੰਦੀ ਆ, ਮੈਂ ਤਾਂ ਆਪਣਾ ਪੱਖ ਰੱਖਦਾ। ਮੈਂ ਕੋਈ ਕੰਟਰੋਵਰਸੀ ਕ੍ਰੀਏਟ ਨਹੀਂ ਕਰਦਾ, ਨਾ ਮੈਂ ਹੇਟ ਕ੍ਰੀਏਟ ਕਰਦਾ। ਲੇਕਿਨ ਹਾਂ, ਜੋ ਹੋ ਰਿਹਾ ਉਹ ਰਿਐਲਿਟੀ ਮੈਂ ਜ਼ਰੂਰ ਦੱਸਦਾ ਲੋਕਾਂ ਨੂੰ। ਜਿਹੜੇ ਮੇਰੇ ਫੈਨਸ ਨੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ, ਅਵੇਅਰਨੈਸ ਹੋਣੀ ਚਾਹੀਦੀ ਆ। ਜੇ ਵੀ ਕਿਸੇ ਨਾ ਕਿਸੇ ਵੀ ਧੱਕਾ ਹੋ ਰਿਹਾ ਕਿਸੇ ਨਾਲ ਹੈ ਨਾ, ਜਾਂ ਕੋਈ ਗਲਤ ਕੰਮ ਹੋ ਰਿਹਾ, ਉਹ ਮੇਰੇ ਖਿਆਲ ਬੀਨ ਐਨ ਆਰਟਿਸਟ, ਹਰ ਇੱਕ ਆਰਟਿਸਟ ਦਾ ਫਰਜ਼ ਬਣਦਾ ਹੈ ਨਾ, ਤੇ ਉਹ ਕਰਨਾ ਚਾਹੀਦਾ। ਮੈਂ ਕੋਈ ਵੱਡੀ ਗੱਲ ਨਹੀਂ ਕਰ ਰਿਹਾ ਹੈ ਨਾ, ਉਹ ਕਰਨੀ ਚਾਹੀਦੀ ਆ। ਫਿਰ ਇਨਸਾਨ ਤੇ ਬਹੁਤ ਜ਼ਰੂਰੀ ਆ। ਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਸਾਈਕਲ ਦਾ ਵੀ ਸਟੈਂਡ ਹੁੰਦਾ, ਠੀਕ ਹੈ। ਜੇ ਬੰਦੇ ਦਾ ਜੇ ਸਟੈਂਡ ਹੀ ਹੈ ਨਹੀਂ ਤਾਂ ਫਿਰ ਬੰਦਾ ਕਾਹਦਾ। ਸੋ ਸਟੈਂਡ ਬਹੁਤ ਜ਼ਰੂਰੀ ਆ। ਇੱਕ ਨਵਾਂ ਕੰਮ ਜਿਹਾ ਚੱਲਿਆ ਵੀ ਜਿਹੜਾ ਕੋਈ ਬੰਦਾ ਨਾ ਪੰਜਾਬ ਦੀ ਗੱਲ ਕਰਦਾ ਤੇ ਉਹਨੂੰ ਇੱਕ ਵੱਖਰੇ ਜਿਹੇ ਨਜ਼ਰੀਏ ਨਾਲ ਤੇ ਵੱਖਰੀ ਜਿਹੀ ਕ੍ਰਿਟਿਕ ਸਹਿਣਾ ਪੈਂਦਾ ਵਾ। ਪਿਛਲੇ ਦਿਨੀ ਤੁਹਾਨੂੰ ਸ਼ੁਭ ਮੁੰਡੇ ਬਾਰੇ ਪਤਾ ਹੀ ਹੋਣਾ, ਨੌਜਵਾਨ ਮੁੰਡਾ ਕਾਫੀ ਅੱਜ ਕੱਲ੍ਹ ਫੇਮਸ ਆ ਹਨਾ। ਮਤਲਬ ਤੁਸੀਂ ਤਾਂ ਇਹਨਾਂ ਚੀਜ਼ਾਂ ਨੂੰ ਝੱਲਿਆ, ਤੁਹਾਡਾ ਤਾਂ ਈਵਨ ਕਿ ਟਵਿੱਟਰ ਅਕਾਊਂਟ ਵੀ ਬੈਨ ਹੋਇਆ। ਫਰੀडम ਆਫ ਸਪੀਚ ਤੁਹਾਨੂੰ ਲੱਗਦਾ ਕੀ ਚੀਜ਼ ਘਟਦੀ ਜਾ ਰਹੀ ਹੈ ਲਗਾਤਾਰ ਦਿਨੋਂ ਦਿਨ ਪੰਜਾਬ ਤੋਂ? ਇੱਕ ਕਹਿਣ ਦੀ ਗੱਲ ਹੀ ਹੈ ਜੀ, ਫਰੀडम ਆਫ ਸਪੀਚ ਹੈ ਤਾਂ ਹੈ ਨਹੀਂ ਗੀ। ਮੈਂ ਸ਼ੁਭ ਨੂੰ ਪਰਸਨਲੀ ਵੀ ਮੈਸੇਜ ਕੀਤਾ ਸੀ, ਚਲੋ ਉਦਾਂ ਦਾ ਸਪੋਰਟ ਮੈਂ ਕੀਤੀ ਆ ਉਹਦੀ। ਉਹਨੇ ਪਰਸਨਲੀ ਮੈਸੇਜ ਕੀਤਾ। ਹਲੇ ਮੁੰਡਾ ਯੰਗ ਮੁੰਡਾ, 21-22 ਸਾਲ ਦਾ ਮੁੰਡਾ, ਉਹਨੇ ਕੁਝ ਗਲਤ ਨਹੀਂ ਕੀਤਾ ਜੋ ਹੋ ਰਿਹਾ ਹੈ ਨਾ, ਤੇ ਉਹਨੇ ਉਹੀ ਚੀਜ਼ ਦਿਖਾ ਲਈ ਆ। ਤੇ ਮੈਂ ਕਿਹਾ ਘਬਰਾ ਨਾ ਤੂੰ, ਪਰ ਡਟ ਕੇ ਰਹੀ। ਜਿਹੜਾ ਸੱਚ ਆ, ਸੱਚਾਈ ਦੇ ਨਾਲ ਖੜਨਾ ਬਸ, ਠੀਕ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਕਦੇ ਹਾਰ ਹੋ ਨਹੀਂ ਸਕਦੀ। ਇੱਕ ਕੁਦਰਤੀ ਗੱਲ ਹੈ ਜੀ, ਨੈਗੇਟਿਵਿਟੀ ਬਹੁਤ ਜ਼ਿਆਦਾ ਅੱਜ ਕੱਲ੍ਹ, ਤੇ ਉਹ ਤੋਂ ਪਰੇ ਰਹਿਣਾ ਚਾਹੀਦਾ। ਪਰ ਹਾਂ, ਆਪਣਾ ਪੱਖ ਜ਼ਰੂਰ ਰੱਖਣਾ ਚਾਹੀਦਾ, ਸੱਚ ਦੇ ਨਾਲ ਖੜੋ ਹਨਾ। ਉੱਥੇ ਡਰਨ ਦੀ ਕੋਈ ਲੋੜ ਨਹੀਂ ਹੈਗੀ ਜੀ ਹਨਾ। ਕੁਦਰਤੀ ਗੱਲ ਹੈ, ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਕੰਮ ਹੀ ਆ ਡਿਵਾਈਡ ਐਂਡ ਰੂਲ। ਇਹ ਗੋਰਿਆਂ ਦੇ ਜ਼ਮਾਨੇ ਤੋਂ ਤੁਰਿਆ ਆਉਂਦਾ, ਠੀਕ ਹੈ ਨਾ। ਤੇ ਉਹ ਆਪਾਂ ਫੇਰ ਉਹੋ ਜਿਹੇ ਸਾਰੇ ਬਣ ਜਾਂਦੇ ਆ ਹਨਾ। ਕਿਸੇ ਦੇ ਧਰਮ ਬਾਰੇ ਗਲਤ ਬੋਲੀ, ਚਲੋ ਕਿਸੇ ਬਾਰੇ ਗਲਤ ਨਾ ਬੋਲੋ ਜੀ, ਠੀਕ ਹੈ। ਆਪਣੇ ਧਰਮ ਨੂੰ, ਮੈਂ ਗੁਰੂ ਗ੍ਰੰਥ ਸਾਹਿਬ 'ਚ ਬਿਲੀਵ ਕਰਦਾ ਹਨਾ। ਤੇ ਧਰਮ ਪਰ ਕੋਈ ਮਾੜਾ ਨਹੀਂ, ਜਿਹੜਾ ਵੀ ਧਰਮ ਹੈ ਉਹ ਅਗਲੇ ਉਹਨਾਂ ਦਾ ਸਤਿਕਾਰ ਕਰਦੇ, ਸਤਿਕਾਰ ਕਰੋ, ਕਿਸੇ ਨੂੰ ਮਾੜਾ ਨਾ ਕਹੋ। ਸਾਡੇ ਗੁਰੂ ਸਾਹਿਬ ਨੇ ਵੀ ਇਹੀ ਚੀਜ਼ ਸਿਖਾਲੀ ਸੀ ਵੀ ਆਪਣੇ ਧਰਮ ਨਾਲੋਂ ਜ਼ਿਆਦਾ ਅਗਲੇ ਦਾ ਧਰਮ ਪਤਾ ਹੋਣਾ ਚਾਹੀਦਾ। ਜੇ ਕੱਲ ਨੂੰ ਕੋਈ ਡਿਬੇਟ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਭਾਈ ਗੱਲ ਕੀ ਹੋ ਰਹੀ ਹੈ। ਸੋ ਇੱਕ ਮੇਰੀ ਹੋਰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਵੀਡੀਓ ਤੁਸੀਂ ਵਾਇਰਲ ਕਰਦੇ ਨਾ, ਕੋਈ ਕਿਸੇ ਦੀ ਲੜਾਈ ਹੋ ਗਈ, ਕੋਈ ਕਿਸੇ ਦੀ ਪਰਸਨਲ ਵੀਡੀਓ, ਉਹ ਨਾ ਕਰਿਆ ਕਰੋ। ਕਿਉਂਕਿ ਉਹਦੇ ਨਾਲੋਂ ਜ਼ਿਆਦਾ ਜਿਹੜੇ ਕਰਦੇ ਆ ਉਹ ਤਾਂ ਉਹਨਾਂ ਦੀ ਹੈਗੀ ਆ ਗਲਤੀ, ਪਰ ਜਦੋਂ ਤੁਸੀਂ ਵੀਡੀਓ ਗਾਹਾਂ ਤੋਂ ਗਾਹਾਂ ਫੋਰਵਰਡ ਕਰਦੇ ਹੋ, ਤੁਹਾਡੀ ਵੱਡੀ ਗਲਤੀ ਹੈ ਹਨਾ। ਕਿਉਂਕਿ ਬਦਨਾਮੀ ਤਾਂ ਆਪਣੀ ਕਮਿਊਨਿਟੀ ਦੀ ਹੋ ਰਹੀ ਹੈ ਹਨਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਸ ਚੀਜ਼ ਤੋਂ ਪਰੇ ਰਿਹਾ ਕਰੋ। ਸਮੇਂ ਜੇ ਇਦਾਂ ਦਾ ਕੰਮ ਹੋ ਰਿਹਾ, ਵੀਡੀਓ ਬਣਾਓ ਨਾ ਯਾਰ, ਅਗਲੇ ਨੂੰ ਰੋਕਣ ਦੀ ਕੋਸ਼ਿਸ਼ ਕਰੋ ਭਾਈ ਵੀ ਆ ਲੜੋ ਨਾ, ਲੜਾਈ ਨਾ ਕਰੋ, ਆਪਸ ਦੇ ਵਿੱਚ ਪਿਆਰ ਸਤਿਕਾਰ ਵੰਡੋ ਬਸ। ਤੇ ਭਾਜੀ ਇਹ ਤੁਹਾਨੂੰ ਲੱਗਦਾ ਵਾ ਬਾਹਰ ਰਹਿ ਕੇ ਵੀ, ਚਲੋ ਤੁਸੀਂ ਤਾਂ ਸਾਰੀ ਦੁਨੀਆ ਘੁੰਮਦੇ ਹੋ, ਵੱਖ-ਵੱਖ ਤਰ੍ਹਾਂ ਦੇ ਪੰਜਾਬੀਆਂ ਦੇ ਨਾਲ ਤੁਹਾਡਾ ਵਾਹ ਪੈਂਦਾ, ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿਣ ਵਾਲਿਆਂ ਦਾ, ਵੀ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ, ਮਤਲਬ ਜਿਵੇਂ ਤੁਸੀਂ ਧਰਮਾਂ ਦੀ ਗੱਲ ਕੀਤੀ ਉਹਦੀ ਨਹੀਂ ਕਰਦੇ, ਪੰਜਾਬੀਅਤ ਦੀ ਗੱਲ ਕਰਦੇ ਆ, ਚਾਹੇ ਪੰਜਾਬ ਦੇ ਕਿਸੇ ਇਸ਼ੂ ਦੀ ਗੱਲ ਕਰਦੇ ਆ, ਉਹਨੂੰ ਇੱਕ ਵੱਖਰੇ ਜੇ ਐਂਗਲ ਦੇ ਨਾਲ ਦੇਖਿਆ ਜਾਂਦਾ, ਜਾਂ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਵੀ ਬਾਈ ਪਤਾ ਨਹੀਂ ਇਹਨੇ ਤਾਂ ਕਿੱਡਾ ਕੁ ਵੱਡਾ ਬਗਾਵਤੀ ਝੰਡਾ ਚੱਕ ਲੈਣ, ਤਾਂ ਪਤਾ ਨਹੀਂ ਕੀ ਮਤਲਬ ਸਿੱਧਾ ਹੀ ਤੋਪ ਖੜੀ ਕਰਤੀ ਦੇਸ਼ ਵੱਲ ਨੂੰ। ਹਾਂਜੀ ਬਿਲਕੁਲ ਜੀ, ਪਤਾ ਨਹੀਂ ਬਿਨਾਂ ਮਤਲਬ ਤੋਂ ਹੀ ਨੇ ਗੱਲਾਂ, ਪਰ ਗਲਤ ਐਂਡ ਤੇ ਉਹੀ ਹੈ ਨਾ। ਉਹ ਸਾਰੀਆਂ ਨੇ ਅੱਜ ਕੱਲ ਜੇ ਸੋਸ਼ਲ ਮੀਡੀਆ ਤੇ ਹੋਏ, ਉਹ ਸਾਰੇ ਬੰਦੇ ਖਰੀਦੇ ਹੋਏ ਨੇ, ਉਹਨਾਂ ਦਾ ਕੰਮ ਹੀ ਆ ਜੇ ਮੈਂ ਕੋਈ ਪੋਸਟ ਪਾਈ ਆ ਵੀ ਇਹਦੇ ਖਿਲਾਫ ਪਾਓ ਹਨਾ। ਆਪਾਂ ਉਹਦੇ ਤੇ ਨਾ ਰੱਖੀਏ, ਉਹ ਨਾ ਦੇਖਿਆ ਕਰੋ ਤੁਸੀਂ। ਪਰ ਜੋ ਤੁਹਾਡਾ ਰਾਈਟਸ ਆ, ਫਰੀडम ਆਫ ਸਪੀਚ ਆ, ਤੁਸੀਂ ਬੋਲੋ ਯਾਰ ਜਾਂ ਹਨਾ। ਪਰ ਬੋਲਣਾ ਵੀ ਜੋ ਵੀ ਪਿਆਰ ਨਾਲ, ਕਿਸੇ ਦੇ ਖਿਲਾਫ ਨਾ ਗਾਲ ਕੱਢੋ, ਨਾ ਨਫ਼ਰਤ ਨਾ ਫੈਲਾਓ। ਮੈਂ ਇਸ ਚੀਜ਼ ਦੇ ਅਗੇਂਸਟ ਬਹੁਤ ਆ ਹਨਾ। ਪਿਆਰ ਵੰਡੋ ਬਸ ਆਪਣਾ, ਵੀ ਹਾਂ ਆਪਣਾ ਹੈਗਾ, ਆਪਾਂ ਪੰਜਾਬ ਤੋਂ, ਪੰਜਾਬ ਨੂੰ ਪਿਆਰ ਕਰਦੇ ਆ, ਠੀਕ ਹੈ ਨਾ। ਹਾਂਜੀ ਬਿਲਕੁਲ।
ਭਾਜੀ ਮੈਨੂੰ ਲੱਗਦਾ ਜਿੰਨਾ ਕ੍ਰਿਟਿਸਿਜ਼ਮ ਸ਼ਾਇਦ ਤੁਸੀਂ ਇੱਕ ਟਾਈਮ ਫੇਸ ਕੀਤਾ ਉਹਨਾਂ ਤਾਂ ਸ਼ਾਇਦ ਅੱਜ ਕੱਲ੍ਹ ਦੀਆਂ ਸਰਕਾਰਾਂ ਨੂੰ ਕਰਨਾ ਵੀ ਨਹੀਂ ਪੈਂਦਾ ਹੁਣ। ਤੇ ਚਲੋ ਜੀ ਇਹ ਦੇਖੋ ਜੀ, ਆਈ ਥਿੰਕ ਇਟਸ ਪਾਰਟ ਆਫ ਦ ਪੈਕੇਜ ਹੈ ਨਾ। ਜੇ ਤੁਸੀਂ ਕੋਈ ਵੀ ਬੋਲਣਾ ਉਸ ਚੀਜ਼ ਦਾ, ਲੋਕਾਂ ਨੇ ਹੋਰ ਕਿਸੇ ਦਾ ਨਜ਼ਰੀਆ ਹੋਰ ਹੋ ਸਕਦਾ ਦੇਖਣ ਤੋਂ, ਕਿਸੇ ਦਾ ਹੋਰ ਹੋ ਸਕਦਾ ਹੈ ਨਾ। ਪਰ ਗੱਲ ਫਿਰ ਉਹੀ ਆ ਵੀ ਸਟੈਂਡ ਜ਼ਰੂਰ ਲਿਆ ਕਰੋ ਕਿਸੇ ਚੀਜ਼ ਤੇ ਵੀ ਹੈ ਨਾ। ਜਿਹੜੀ ਸਹੀ ਚੀਜ਼ ਹੈ ਉਹ ਤੇ ਸਟੈਂਡ ਲੈਣਾ ਬਹੁਤ ਜ਼ਰੂਰੀ ਹੈ। ਹਾਂਜੀ, ਤੇ ਭਾਜੀ ਟਾਈਮ ਤੁਹਾਡੇ ਕੋਲੇ ਵੀ ਮੈਨੂੰ ਪਤਾ ਤੁਸੀਂ ਇੱਕ ਸ਼ੂਟ ਦੇ ਵਿੱਚ ਹੋ, ਤੁਸੀਂ ਆਲਰੇਡੀ ਉਹ ਸ਼ੂਟ ਕਰ ਰਹੇ ਹੋ, ਤੇ ਪਰ ਫਿਰ ਵੀ ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਤੁਹਾਡੇ ਨਾਲ ਕਰਦੇ ਚੱਲੀਏ ਆਪਾਂ। ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਦਾਇਰਾ ਬਹੁਤ ਵੱਡਾ ਹੋ ਗਿਆ, ਨੋ ਡਾਊਟ ਕਿ ਇਹਦੇ ਵਿੱਚ ਜਿਵੇਂ ਆਪਾਂ ਸੰਨ 2000 ਤੋਂ ਬਾਅਦ ਤੁਹਾਡੇ ਜਿਹੜੇ ਗੀਤ ਆਏ ਉਹਨਾਂ ਤੋਂ ਬਾਅਦ ਵੀ ਬਹੁਤ ਫੈਲਿਆ, ਪਰ ਹੁਣ ਜਿਵੇਂ ਨਵੇਂ ਪਲੇਟਫਾਰਮਸ ਆ ਗਏ ਇਹਨਾਂ ਕਰਕੇ ਹੋਰ ਵੀ ਦੁਨੀਆ ਸੁਣਦੀ ਆ। ਸਾਡੇ ਜਿਹੜੇ YouTube ਦੇ ਉੱਤੇ ਤੁਸੀਂ ਦੇਖੋ ਕਿ ਮਿਲੀਅਨ ਬਿਲੀਅਨ ਦੇ ਵਿੱਚ ਵੀ ਕਈ ਗੀਤ ਜਾਂਦੇ ਆ ਮੋਸਟਲੀ, ਤੇ ਰਾਤੋਂ ਰਾਤ ਉਹ ਗੀਤ YouTube ਤੇ ਹਿੱਟ ਕਰ ਜਾਂਦਾ, Spotify ਤੇ ਜਾਂ ਹੋਰ ਵੀ ਜਿੰਨੇ ਵੀ ਹੈਗੇ ਨੇ ਪਲੇਟਫਾਰਮ ਮਿਊਜ਼ਿਕ ਦੇ, ਬਿਲਬੋਰਡ ਤੇ ਮੁੰਡੇ ਆਪਣੇ ਆ ਗਏ ਆ। ਸੋ ਕੀ ਉਮੀਦਾਂ ਨੇ ਤੁਹਾਨੂੰ ਹੁਣ ਪੰਜਾਬੀ ਸੰਗੀਤ ਤੋਂ, ਕਿੱਦਾਂ ਦਾ ਫਿਊਚਰ ਤੁਸੀਂ ਸੋਚਦੇ ਹੋ? ਨਹੀਂ, ਬਹੁਤ ਵਧੀਆ ਫਿਊਚਰ ਹੈ ਜੀ, ਕਿਉਂਕਿ ਪਿੰਡ ਤੋਂ ਉੱਠ ਕੇ ਦੁਨੀਆ ਭਰ ਦੇ ਵਿੱਚ ਪੰਜਾਬੀ ਛਾਉਣੀ ਆ, ਤੇ ਬਹੁਤ ਵਧੀਆ ਗੱਲ ਹੈ ਇਹ, ਤੇ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ। ਇਹਦੇ ਵਿੱਚ ਵੱਡੀ ਦੇਣ ਸਿੱਧੂ ਮੂਸੇ ਵਾਲੇ ਦੀ ਬਹੁਤ ਆ, ਕਿਉਂਕਿ ਉਸ ਮੁੰਡੇ ਨੇ ਦੱਸਤਾ ਹਨਾ ਵੀ ਦਸਤਾਰ ਬੰਨ ਕੇ ਕੁੜਤਾ ਪਜਾਮਾ ਪਾ ਕੇ ਵੀ ਗਾਇਆ ਜਾ ਸਕਦਾ, ਜ਼ਰੂਰੀ ਨਹੀਂ ਸਟਾਈਲ ਨਾਲ ਨਹੀਂ ਇਕੱਲਾ ਚੱਲਦਾ ਬੰਦਾ, ਠੀਕ ਹੈ ਨਾ। ਉਹ ਮੁੰਡੇ ਨੇ ਇੱਕ ਨਵੀਂ ਲੀਹ ਪਾਈ ਆ, ਤੇ ਉਹ ਸਾਡੇ ਤੋਂ ਹੀਰਾ ਖੋਇਆ ਗਿਆ ਹਨਾ, ਤੇ ਉਹ ਜਿਹੜਾ ਘਾਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ। ਉਹਨੇ ਹਲੇ ਪਤਾ ਨਹੀਂ ਕੀ ਲਿਖ ਦੇਣਾ ਸੀ ਹਨਾ, ਕਿੰਨਾ ਯੰਗ ਸੀਗਾ। ਸੋ ਬਹੁਤ ਥੋੜੇ ਸਮੇਂ ਦੇ ਵਿੱਚ ਉਸ ਮੁੰਡੇ ਨੇ ਇੰਡਸਟਰੀ ਚੇਂਜ ਕੀਤੀ ਆ, ਬਿਲਬੋਰਡ ਤੱਕ ਪੰਜਾਬੀ ਨੂੰ ਲੈ ਕੇ ਗਿਆ। ਤੇ ਹੁਣ ਗਾਹਾਂ ਜਿਹੜੇ ਹੋਰ ਮੁੰਡੇ ਨੇ ਆਪਣੇ, ਜਿਵੇਂ ਆਪਾਂ ਸ਼ੁਭ ਦੀ ਵੀ ਗੱਲ ਕਰਦੇ ਆ, ਜਾਂ ਹੋਰ ਮੁੰਡੇ ਨੇ ਜਿਹੜੇ ਹਨਾ, AP ਢਿੱਲੋਂ, ਸਾਰੇ ਕਰਨ ਔਜਲਾ, ਸਾਰੇ ਨੇ ਮੁੰਡੇ ਬਹੁਤ ਵਧੀਆ ਕਰ ਰਹੇ ਨੇ ਕੰਮ, ਤੇ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਇਸ ਚੀਜ਼ ਦੇ ਉੱਤੇ ਹਨਾ। ਹਰ ਆਪਣਾ ਮਾਣ ਹੋਣਾ ਚਾਹੀਦਾ ਹਨਾ। ਉਹ ਜਿਹੜੀਆਂ ਲੱਤਾਂ ਖਿੱਚਣ ਵਾਲਾ ਕੰਮ, ਉਹ ਮੇਰੀ ਬੇਨਤੀ ਆ ਉਹ ਨਾ ਕਰਿਆ ਕਰੋ। ਜੇ ਕੋਈ ਮੁੰਡਾ ਕੋਈ ਆਪਣਾ ਵਧੀਆ ਨਾਂ ਕੱਢ ਰਿਹਾ, ਉਹਨੂੰ ਸਮੇਂ ਸਪੋਰਟ ਕਰਿਆ ਕਰੋ ਯਾਰ, ਹਨਾ। ਬਿਲਕੁਲ ਭਾਜੀ, ਜਿਵੇਂ ਐਕਸੈਪਟੈਂਸੀ ਦਾ ਜ਼ਿਕਰ ਕੀਤਾ ਨਾ, ਤੁਹਾਡੇ ਚ ਜਿਹੜੀ ਚੀਜ਼ ਉਹ ਬਹੁਤ ਦੂਜੇ ਸਟਾਰਾਂ ਚ ਬਹੁਤ ਘੱਟ ਆ। ਤੁਸੀਂ ਜਿਵੇਂ ਹੁਣ ਮੁੰਡਿਆਂ ਦੇ ਨਵਿਆਂ ਦੇ ਨਾਂ ਲਏ ਆ, ਜਾਂ ਜਿਹਨੂੰ ਮੈਸੇਜ ਕੀਤਾ ਮੁੰਡੇ ਨੂੰ, ਸ਼ੁਭ ਨੂੰ, ਨੌਜਵਾਨ ਮੁੰਡੇ ਨੂੰ, ਹਨਾ, ਕਿ ਉਹ ਹੌਸਲਾ ਅਫਜ਼ਾਈ ਕੀਤੀ ਕਿ ਭਾਈ ਇਹ ਕੰਮ ਚੱਲਦਾ ਵਾ, ਸਾਡੇ ਨਾਲ ਹੁੰਦੀਆਂ ਹਨਾ। ਤੁਸੀਂ ਉਹਦੇ ਨਾਲ ਸ਼ੇਅਰ ਕੀਤੇ ਹੋਣਗੇ ਆਪਣੇ ਪਰਸਨਲ ਐਕਸਪੀਰੀਅੰਸ ਕਿ ਸਾਡੇ ਟਵਿੱਟਰ ਅਕਾਊਂਟ ਜਾਂ ਸਾਨੂੰ ਟ੍ਰੋਲ ਕੀਤਾ ਜਾਂਦਾ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਬਿਲਕੁਲ, ਮੈਂ ਸਿੱਧੂ ਨੂੰ ਮਿਲਿਆ ਨਹੀਂ ਕਦੇ, ਮੂਸੇ ਵਾਲੇ ਨੂੰ, ਲੇਕਿਨ ਮੇਰੀ ਅਮਨ ਹੇਅਰ ਨੇ ਗੱਲ ਕਰਾਈ ਜਦੋਂ ਉਹਨਾਂ ਦਾ ਟੂਰ ਚੱਲਦਾ ਸੀ ਆਪਣੇ ਯੂਰਪ ਦੇ ਵਿੱਚ ਹਨਾ, ਉਦੋਂ ਉਹਦੀ ਕਾਫੀ ਕੰਟਰੋਵਰਸੀ ਹੋ ਰਹੀ ਸੀ। ਤੇ ਮੇਰੇ ਨਾਲ ਕਹਿੰਦਾ ਬਾਈ ਤੁਹਾਡੇ ਵੇਲੇ ਵੀ ਏਦਾਂ ਹੁੰਦਾ ਸੀ। ਮੈਂ ਯਾਰ ਸਾਡੇ ਵੇਲੇ ਵੀ ਏਦਾਂ ਹੀ ਹੁੰਦਾ ਸੀ, ਤੂੰ ਇਸ ਚੀਜ਼ ਦੇ ਉੱਤੇ ਨਹੀਂ ਕਰਨਾ, ਤੂੰ ਆਪਣਾ ਜੋ ਕਰ ਰਿਹਾ ਆਪਣਾ ਬਸ ਕਰੀ ਚੱਲ। ਇਹਦਾ ਮਤਲਬ ਤੂੰ ਹਿੱਟ ਆ। ਜੇ ਮਹਿਫਲ ਦੇ ਵਿੱਚ ਗੱਲ ਹੋ ਰਹੀ ਆ, ਕੋਈ ਤੇਰੇ ਬਾਰੇ ਖਿਲਾਫ ਹੋ ਰਿਹਾ, ਇਹਦਾ ਮਤਲਬ ਤੂੰ ਹਿੱਟ ਆ ਹਨਾ। ਸੋ ਮੈਂ ਤਾਂ ਜਿੱਥੇ ਵੀ ਮੇਰਾ ਲੱਗਦਾ, ਮੈਂ ਯੰਗਸਟਰਸ ਨੂੰ ਜੋ ਮੈਂ ਲੰਘਿਆ, ਜੋ ਮੇਰੇ ਉਸਤਾਦ ਨੇ ਮੈਨੂੰ ਗੱਲਾਂ ਦੱਸੀਆਂ ਨੇ, ਮਾਨ ਸਾਹਿਬ ਨੇ, ਮੈਂ ਕਹਾਂ ਉਹ ਪਾਸ ਔਨ ਕਰਦਾ। ਪਾਸ ਔਨ ਕਰਨੀਆਂ ਚਾਹੀਦੀਆਂ, ਕਿ ਤੁਸੀਂ ਪਾਸ ਔਨ ਕਰੋਗੇ ਜਾਂ ਪਿਆਰ ਵੰਡੋਗੇ, ਉਹਨਾਂ ਘਟਣਾ ਥੋੜਾ ਤੁਹਾਡਾ ਕੁਝ ਵੱਧਦਾ ਹੀ ਹਨਾ। ਕਿਉਂਕਿ ਉਹ ਕਿਸੇ ਵੇਲੇ ਅਸੀਂ ਵੀ ਨਵੇਂ ਸੀਗੇ ਹਨਾ, ਨਵੇਂ ਮੁੰਡਿਆਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ, ਅਗਲੇ ਨੂੰ ਐਕਸਪੀਰੀਅੰਸ ਦੱਸੋ ਯਾਰ ਵੀ ਕੋਈ ਚੱਕਰ ਨਹੀਂ, ਘਬਰਾਉਣਾ ਨਹੀਂ, ਖਿੱਚ ਕੇ ਰੱਖੋਗਾ। ਕੈਨੇਡਾ ਜਦੋਂ ਭਾਜੀ ਜਿੱਥੇ ਤੁਸੀਂ ਰਹਿ ਰਹੇ ਹੋ ਅੱਜ ਕੱਲ੍ਹ, ਇੱਥੋਂ ਤਾਂ ਪੰਜਾਬੀ ਮਿਊਜ਼ਿਕ ਦਾ ਬਹੁਤ ਕੰਮ ਹੋ ਰਿਹਾ। ਹਾਂਜੀ, ਬਹੁਤ ਜੀ। ਮੈਨੂੰ ਯਾਦ ਹੈ ਜਦੋਂ ਅਸੀਂ ਗਰੋ ਅਪ ਕਰਦੇ ਸੀ, ਮਿਊਜ਼ਿਕ ਦਾ ਸ਼ੌਂਕ ਸੀਗਾ, ਲੇਕਿਨ ਨਾ ਕੋਈ ਸਟੂਡੀਓ ਹੁੰਦਾ ਸੀ, ਨਾ ਕੋਈ ਮਿਊਜ਼ੀਸ਼ੀਅਨ ਹੁੰਦਾ ਸੀਗਾ ਹਨਾ। ਫਿਰ ਇੰਗਲੈਂਡ ਮੈਂ ਇਸੇ ਕਰਕੇ ਗਿਆ ਸੀਗਾ। ਅੱਛਾ। ਸੋ ਹੁਣ ਤਾਂ ਮਤਲਬ ਮੁੰਡੇ ਨੇ ਬਹੁਤ, ਯੰਗਸਟਰਸ ਨੇ ਜਿਹੜੇ ਘਰ ਘਰ ਸਟੂਡੀਓ, ਹੁਣ ਤਾਂ ਫੋਨਾਂ ਤੇ ਹੀ ਬੀਟਾਂ ਬਣਾ ਲੈਂਦੇ ਨੇ, ਬਹੁਤ ਸੌਖਾ ਹੋ ਗਿਆ ਹਨਾ। ਤੇ ਬਹੁਤ ਵਧੀਆ ਤਰੱਕੀ ਕਰ ਰਹੇ ਨੇ ਸਾਰੇ ਪਾਸੇ, ਪੰਜਾਬੀ ਛਾਏ ਹੋਏ ਨੇ। ਬਾਕੀ ਇੱਕ ਦੌਰ ਤਾਂ ਇਹਦਾ ਵੀ ਆਇਆ ਸੀ ਜਦੋਂ ਐਂ ਲੱਗਦਾ ਸੀ ਮਾਤੜ ਬੰਦੇ ਦੀ ਗਾਇਕੀ ਨਹੀਂ ਰਹੀ, ਪਰ ਹੁਣ ਤਾਂ ਮੁੰਡੇ ਨੇ ਆਪਣੇ ਪਲੇਟਫਾਰਮਸ ਖੜੇ ਕਰ ਲਿਆ। ਇਹ ਚੀਜ਼ ਦਾਇਰਾ ਖੁੱਲ ਗਿਆ, ਸ਼ਾਇਦ ਇੰਟਰਨੈਟ ਆਉਣ ਦੇ ਨਾਲ ਹੋਰ ਸੌਖਾ ਹੋ ਗਿਆ ਮੇਰੇ ਹਿਸਾਬ ਨਾਲ। ਹਾਂਜੀ, ਬਿਲਕੁਲ ਜੀ। ਦੇਖੋ, ਜੇ ਇੰਟਰਨੈਟ ਦੇ ਫਾਇਦੇ ਨੇ, ਉਹਦੇ ਨੁਕਸਾਨ ਵੀ ਹੁੰਦੇ ਨੇ, ਪਰ ਫਾਇਦੇ ਇਹ ਆ, ਜੇ ਹੁਣ ਮੈਂ ਇੱਥੇ ਤੁਹਾਡੇ ਨਾਲ ਗੱਲ ਕਰ ਰਿਹਾ, ਜਦੋਂ ਤੁਸੀਂ ਇਹ ਪਾਉਣਾ ਤਾਂ ਪਤਾ ਲੱਗ ਜਾਣਾ ਵੀ ਭਾਈ ਇੱਥੇ ਆ ਜਾਂਦੀ ਵੇਲੇ ਹਨਾ। ਸੋ ਉਹਦੇ ਫਾਇਦੇ ਵੀ ਆ, ਨੁਕਸਾਨ ਵੀ ਆ, ਪਰ ਬਹੁਤ ਵਧੀਆ ਹੋ ਰਿਹਾ ਸਾਰੇ ਪਾਸੇ। ਜਿਹੜੇ ਪੰਜਾਬੀ ਛਾ ਰਹੇ ਨੇ, ਆਪਣੀ ਇੱਕੋ ਹੀ ਗੱਲ ਮੈਂ ਕਹਿੰਦਾ ਹੁੰਦਾ ਵੀ ਮਿਹਨਤ ਕਰੋ ਬਸ, ਠੀਕ ਹੈ ਨਾ। ਮੈਨੂੰ ਕਈ ਵਾਰ ਪੁੱਛਦੇ ਨੇ ਭਾਜੀ 30 ਸਾਲ ਹੋ ਗਿਆ ਤੁਹਾਨੂੰ ਗਾਉਂਦਿਆਂ ਨੂੰ, ਰਾਜ ਕੀ ਆ? ਮੈਂ ਕਿਹਾ ਇਹ ਕੋਈ ਸੀਕਰਟ ਨਹੀਂ ਹੈ, ਮੈਂ ਆਪਣੇ ਆਪ ਤੇ ਕਨਸੈਂਟਰੇਟ ਕਰਦਾ। ਮੇਰਾ ਕੰਪੀਟੀਸ਼ਨ ਆਪਣੇ ਨਾਲ ਆ ਵੀ ਯਾਰ ਮੈਂ ਆਹ ਗਾਣਾ ਬਣਾਇਆ ਤਾਂ ਮੈਂ ਬੈਟਰ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਮੈਂ ਹਨਾ, ਆਪਾਂ ਇਨਸਾਨ ਆ, ਰੋਜ਼ ਮਿਸਟੇਕ ਕਰਦੇ ਆ,
ਜੇ ਮਿਸਟੇਕ ਹੋ ਵੀ ਜਾਂਦੀ ਉਹਦੀ ਗਲਤੀ ਮੰਨ ਲਓ, ਕੋਈ ਨਹੀਂ ਮੇਰੇ ਤੋਂ ਗਲਤੀ ਹੋ ਗਈ, ਐਂਡ ਕਿਸੇ ਦੇ ਉੱਤੇ ਕਨਸੈਂਟਰੇਟ ਨਾ ਕਰੋ, ਆਪਣੇ ਆਪ ਤੇ એનર્ਜੀ ਇਨਵੈਸਟ ਕਰੋ ਆਪਣੇ ਆਪ ਤੇ। ਮੈਨੂੰ ਫਿਰ ਉਸਤਾਦ ਜੀ ਦੀ ਗੱਲ ਆਉਣੀ, ਉਹਨਾਂ ਨੇ ਮੈਨੂੰ ਪਹਿਲੀ ਵਾਰ ਕਿਹਾ ਸੀ ਵੀ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ, ਜੇ ਤੂੰ ਆਪਣੇ ਆਪ ਤੇ ਮਾਣ ਨਹੀਂ ਕਰੂੰਗਾ ਹੋਰ ਕਿਹੜਾ ਤੇਰੇ ਤੇ ਮਾਣ ਕਰੂ। ਦੇਖੋ ਕਿੱਡੀ ਵੱਡੀ ਗੱਲ ਹੈ ਨਾ। ਸੋ ਸੈਲਫ ਕੌਨਫੀਡੈਂਸ, ਆਪਣੇ ਆਪ ਨੂੰ ਪਿਆਰ ਕਰੋ, ਫਿਰ ਹੀ ਲੋਕੀ ਪਿਆਰ ਕਰਨਗੇ ਤੁਹਾਨੂੰ। ਹੁਣ ਵੀ ਜੁੜੇ ਰਹਿੰਦੇ ਭਾਜੀ ਪੰਜਾਬ ਦੇ ਮਸਲਿਆਂ ਦੇ ਨਾਲ, ਪੰਜਾਬ ਜੋ ਕੁਝ ਚੱਲਦਾ ਲੈਂਦੇ ਰਹਿੰਦੇ ਨੌਲੇਜ ਉਹਦੇ ਬਾਰੇ? ਹਾਂਜੀ ਹਾਂਜੀ ਬਿਲਕੁਲ ਜੀ, ਉਹ ਤਾਂ ਨਾਰਮਲ ਗੱਲ ਹੀ ਆ, ਕਿਉਂਕਿ ਟਵਿੱਟਰ ਤਾਂ ਅੱਜ ਕੱਲ੍ਹ ਸ਼ਾਂਤੀ ਹੈ ਤੁਹਾਡਾ। ਜਿੱਥੇ ਮਰਜੀ ਬੰਦਾ ਚੱਲ ਜਾਵੇ, ਜਿੱਥੇ ਜਨਮ ਭੂਮੀ ਆ ਤੁਹਾਡੀ, ਉਹ ਬੰਦਾ ਭੁੱਲ ਨਹੀਂ ਸਕਦਾ। ਸੋ ਜੋ ਵੀ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਲੜਾਈਆਂ ਹੋ ਰਹੀਆਂ ਨੇ ਹਨਾ, ਸੋ ਉਹ ਦੁੱਖ ਲੱਗਦਾ ਉਦੋਂ, ਉਹ ਵੀ ਸ਼ੇਅਰ ਕਰਦਾ ਹੁੰਦਾ ਜਰਾ ਵੀ ਇਹ ਨਫ਼ਰਤ ਨਾ ਫੈਲਾਓ ਹਨਾ। ਸੋ ਇਸ ਕਰਕੇ ਇਜ਼ਰਾਈਲ ਵਾਲਾ ਤੁਸੀਂ ਉੱਥੇ ਦੇਖ ਲਓ ਕਿੰਨਾ ਹੋਣੀਆਂ ਚਾਹੀਦੀਆਂ ਚਾਰੇ ਪਾਸੇ। ਇਜ਼ਰਾਈਲ ਦੇ ਵਿੱਚ ਦੇਖ ਲਓ ਕਿੰਨਾ ਮਨੁੱਖਤਾ ਦਾ ਘਾਣ ਹੋ ਰਿਹਾ। ਬਹੁਤ ਜੀ ਬਹੁਤ ਦੁੱਖ ਹੁੰਦਾ, ਛੋਟੇ ਛੋਟੇ ਬੱਚੇ ਦੇਖ ਕੇ ਏਦਾਂ ਹਨਾ, ਇਨੋਸੈਂਟ ਲੋਕੀ ਮਰੀ ਜਾਂਦੇ ਨੇ ਹਨਾ, ਉਹਦੇ ਬਾਰੇ ਜ਼ਰੂਰ ਬੋਲਣਾ ਚਾਹੀਦਾ ਸਾਰਿਆਂ ਨੂੰ। ਸਿੱਧੂ ਨਾਲ ਕਦੇ ਵੈਸੇ ਏਦਾਂ ਫਿਜ਼ੀਕਲੀ ਨਹੀਂ ਮਿਲਣੀ ਹੋਈ ਭਾਜੀ? ਨਹੀਂ ਮੇਰਾ ਮੇਲ ਨਹੀਂ ਹੋਇਆ ਜੀ, ਕੁਦਰਤੀ ਗੱਲ ਹੈ। ਮੇਰਾ ਭਾਣਜਾ ਚਮਕੌਰ ਦਸਾਂਝ, ਉਹਦਾ ਬਹੁਤ ਪਿਆਰ ਸੀਗਾ, ਉਹ ਗਿਆ 2-3 ਵਾਰੀ, ਕਹਿੰਦਾ ਮਾਮਾ ਆਪਾਂ ਮਿਲ ਕੇ ਆਉਣਾ ਯਾਰ, ਵੀ ਆਪਣੇ ਵਾਂਗੂ ਦੇਸੀ ਬੰਦਾ ਹਨਾ, ਕੋਈ ਫਾਰਮੈਲਿਟੀ ਨਹੀਂ ਹੈ ਕੰਮ, ਤੇ ਮੈਂ ਕਿਹਾ ਜਾਵਾਂਗੇ ਜ਼ਰੂਰ। ਪਰ ਕੁਦਰਤੀ ਗੱਲ ਹੈ, ਮਾਲਕ ਦੀ ਜੋ ਵੀ ਸਬੱਬ ਨਹੀਂ ਬਣਿਆ, ਉਹਦੀ ਛਤਰ ਛਾਇਆ ਦੇ ਵਿੱਚ ਹੀ ਰਹਿਣਾ, ਨਹੀਂ ਉਹ ਮਿਲਣ ਦਾ ਸਬੱਬ ਨਹੀਂ ਬਣਿਆ ਜੀ। ਉਹਦੇ ਜਿਹੜਾ ਤੁਸੀਂ ਮਹਿਫਲ ਦਾ ਜ਼ਿਕਰ ਕੀਤਾ ਸੀ ਨਾ, ਵੀ ਮਹਿਫਲ ਦੇ ਵਿੱਚ ਏਦਾਂ ਬਹਿਣਾ ਜਾਂ ਕਿਵੇਂ, ਮਤਲਬ ਮਾਂ ਦੀਆਂ ਮਹਿਫਲਾਂ ਲਾਈ ਰੱਖੋ। ਉਹਨੇ ਇੱਕ ਗਾਣੇ ਦੇ ਵਿੱਚ ਲਾਈਨ ਵੀ ਪਾਈ ਹੈ ਬਾਈ, ਅੱਜ ਵੀ ਚਰਚਾ ਸਿੱਧੂ ਵਿੱਚ ਮਹਿਫਲ ਦੇ ਨਹੀਂ ਹਾਣ ਦੇਗੀ। ਹਾਂਜੀ ਬਿਲਕੁਲ ਜੀ, ਬਿਲਕੁਲ। ਲੇਖਣੀ ਤੁਹਾਨੂੰ ਕਿਵੇਂ ਲੱਗਦੀ ਸਿੱਧੂ ਦੇ ਜੋ ਗਾਣੇ ਲਿਖੇ? ਚਲੋ ਬਹੁਤ ਵਧੀਆ ਲੇਖਣੀ, ਕਿਉਂਕਿ ਇੱਕ ਅਲੱਗ ਉਹਨੇ ਲੀਹ ਪਾਈ ਹੈ ਨਾ। ਗੱਲ ਤਾਂ ਉਹੀ ਹੁੰਦਾ ਵੀ ਟ੍ਰੈਂਡ ਚੇਂਜ ਕਰਨਾ, ਜਿਹੜਾ ਨੌ ਉਸ ਬੰਦੇ ਦਾ ਹੀ ਹੁੰਦਾ ਜਿਹੜਾ ਬੰਦਾ ਬਦਲ ਕੇ ਰੱਖ ਦੇਵੇ ਕੰਮ ਹਨਾ। ਨਹੀਂ ਇਸ ਮਾਮਲੇ 'ਚ ਤਾਂ ਤੁਸੀਂ ਵੀ, ਤੁਹਾਡਾ ਵੀ ਨਾਮ ਆਉਂਦਾ ਕਿ ਜੈਜ਼ੀ ਨਹੀਂ ਇਹ ਤਾਂ ਉਹੀ ਗੱਲ ਹੈ ਜੀ, ਇਸ ਗੱਲ ਨੂੰ ਐਕਸੈਪਟ ਕਰਨਾ ਚਾਹੀਦਾ। ਇਹ ਮੈਂ ਇਹ ਐਗਜ਼ਾਮਪਲ ਸਭ ਤੋਂ ਵੱਡਾ ਇਹ ਆ ਵੀ ਖੂਹ ਦੀਆਂ ਟਿੰਡਾਂ ਨੇ ਹਨਾ, ਭਰ ਜਾਂਦੀਆਂ ਨੇ, ਮੁੜ ਕੇ ਖਾਲੀ ਹੋ ਕੇ ਫਿਰ ਏਦਾਂ ਹੀ ਚੱਲੀ ਜਾਣਾ। ਹਰੇਕ ਬੰਦੇ ਦਾ ਆਪਣਾ ਮਕਾਮ ਆ, ਆਪਣੇ ਆਪ ਤੇ ਕਨਸੈਂਟਰੇਟ ਕਰੋ। ਨਵੇਂ ਆਈ ਜਾਣੇ ਨੇ ਹਨਾ, ਕਿ ਫਿਰ ਉਹ ਨਹੀਂ ਪੁਰਾਣੇ ਹੋ ਜਾਣਾ, ਹੋਰ ਨਵੇਂ ਆ ਜਾਣੇ ਨੇ ਹਨਾ। ਸੋ ਇਹ ਚੱਕਰ ਹੈ। ਬਿਲਕੁਲ ਭਾਜੀ, ਵਾਲਾਂ ਦੇ ਸਟਾਈਲ ਤੇ ਤੁਸੀਂ ਗੱਲ ਕੀਤੀ ਸੀ ਨਾ, ਉਹ ਇੱਕ ਦੌਰ ਸੀਗਾ, ਮਤਲਬ ਖੁਮਾਰ ਸੀ ਲੋਕਾਂ ਦੇ ਸਿਰਾਂ ਦੇ ਉੱਪਰ ਕਿ ਜੈਜ਼ੀ ਵੀ ਵਾਲਾ ਸਟਾਈਲ ਹੈ ਨਾ। ਸੈਲੀਬ੍ਰਿਟੀ ਲੋਕ ਆਈਕਨ ਮੰਨਦੇ ਨੇ ਸੈਲੀਬ੍ਰਿਟੀਜ਼ ਨੂੰ, ਮਤਲਬ ਉਹ ਉਸ ਤਰ੍ਹਾਂ ਦਾ ਦਿਖਣਾ ਚਾਹੁੰਦੇ ਨੇ। ਤੇ ਮੈਨੂੰ ਯਾਦ ਆ ਸਾਡੇ ਸਕੂਲ ਦੇ ਵਿੱਚ ਕਈ ਵਾਰੀ ਛਿੱਤਰਪਰੇਡ ਹੋਈ ਸੀ ਵੀ ਹਾਂ ਵੀ ਆਹ ਕਿਵੇਂ ਕੀਤੇ, ਮਾਸਟਰ ਸਿੱਧਾ ਹੀ ਕਹਿੰਦੇ ਸੀ ਬਣਾਵਾਂ ਤੈਨੂੰ ਜੈਸੀ ਵੀ। ਹਾਂ ਮੈਨੂੰ ਹੱਲੇ ਵੀ ਕਈ ਬੰਦੇ ਮਿਲਦੇ ਆ, ਕਹਿੰਦੇ ਭਾਈ ਯਾਰ ਤੇਰੇ ਕਰਕੇ ਸਾਡੇ ਵਾਲ ਝੜ ਗਏ। ਮੈਂ ਕਿਹਾ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਸੀਗਾ। ਚਲੋ ਉਹ ਫਿਰ ਰੌਲਾ ਇਹ ਹੈ ਨਾ ਭਾਜੀ, ਦੇਖੋ ਸੈਲੀਬ੍ਰਿਟੀ ਦਾ ਉਹਦਾ ਤਾਂ ਇੱਕ ਅੰਦਾਜ਼ ਆ ਹਨਾ, ਉਹ ਤਾਂ ਇੱਕ ਮਤਲਬ ਪਬਲਿਕ ਫਿਗਰ ਆ, ਉਹਨੇ ਤਾਂ ਮਤਲਬ ਉਹਦਾ ਸਟਾਈਲ ਕਿਸੇ ਤਰੀਕੇ ਨਾਲ ਬਦਲਣਾ, ਜਾਂ ਜਿਵੇਂ ਤੁਸੀਂ ਉਹ ਸੀਗੇ, ਤੁਹਾਡਾ ਸਟਾਈਲ ਮਤਲਬ ਪਛਾਣ ਸੀ ਤੁਹਾਡੀ, ਜਾਂ ਤੁਸੀਂ ਉਹਨੂੰ ਅੱਗੇ ਲੈ ਗਏ, ਉਵੇਂ ਬੱਬੂ ਮਾਨ ਲੰਬੇ ਵਾਲਾਂ ਵਾਲੇ ਨੂੰ ਸਟਾਈਲ ਨੂੰ ਹਨਾ, ਤੇ ਉਹ ਚੀਜ਼ ਸੀਗੀ। ਪਰ ਉਹ ਕਿਉਂਕਿ ਸਟੂਡੈਂਟ ਹੁਣ ਲਾਈਫ, ਹੁਣ ਜਿਹੜਾ ਬੱਚਾ ਹੁਣ 10ਵੀਂ 11ਵੀਂ 'ਚ ਪੜ੍ਹਦਾ 15-16 ਸਾਲ ਦਾ, ਉਹ ਤੇ ਖਮਾਰ ਹੋ ਜਾਂਦਾ ਉਹਨਾਂ ਚੀਜ਼ਾਂ ਦਾ। ਉਹਨੇ ਖਮਾਰ ਹੁੰਦਾ ਜੀ, ਬਿਲਕੁਲ ਜੀ। ਹਾਂਜੀ ਟ੍ਰੈਂਡ ਇਦਾਂ ਹੀ ਚੱਲਦੇ ਹੀ ਰਹਿੰਦੇ ਆ ਜੀ। ਹਾਂਜੀ ਟ੍ਰੈਂਡ ਚੱਲਦੇ ਰਹਿੰਦੇ ਆ। ਤੇ ਅਸੀਂ ਉਦੋਂ ਭਾਈ ਮੈਂ ਪੜ੍ਹਦਾ ਹੁੰਦਾ ਸੀ ਸਰਕਾਰੀ ਸਕੂਲ 'ਚ ਸਾਡੇ ਪਿੰਡ ਦੇ 'ਚ, ਤੇ ਉਦੋਂ ਬਾਅਦ ਸਾਡੇ ਪਿੰਡ ਦੇ ਨਾਲ ਸੀ ਸਰਕਾਰੀ ਸਕੂਲ, ਮੈਨੂੰ ਯਾਦ ਆ। ਤੇ ਸਾਨੂੰ ਪ੍ਰੇਅਰ ਦੇ ਵਿੱਚ ਸਵੇਰੇ ਖੜੇ ਕਰ ਲੈਣਾ ਟੀਚਰਸ ਨੇ, ਆ ਜਾਓ ਬਈ ਜਿਹੜੇ ਬੋਦੀਆਂ ਵਾਲੇ ਆ ਨਾ, ਜਿਹੜੇ ਜੈਜ਼ੀ ਵੀ ਨਵੇਂ ਬਣੇ ਅੱਜ, ਉਹਨਾਂ ਨੂੰ ਆ ਜਾਓ ਕਿਰਾ। ਤੇ ਚਲੋ ਫਿਰ ਵੀ ਉਹ ਮਤਲਬ ਇਹ ਸੀਗਾ ਵੀ ਗਾਣਿਆਂ ਦਾ ਖਮਾਰ ਬਹੁਤ ਸੀ। ਹਾਲਾਂਕਿ ਅੱਜ ਦੇਖੋ ਤੁਸੀਂ ਸੋਰਸਿਸ ਕਿੰਨੇ ਆ, ਮਤਲਬ ਗਾਣੇ ਦੇ YouTube ਆ, ਸਪੋਟੀਫਾਈ ਆ, ਕਿੰਨਾ ਕੁਛ ਹੀ ਅੱਜ ਕੱਲ ਤਾਂ ਹਨਾ। ਪਰ ਫਿਰ ਵੀ ਉਦੋਂ ਕੱਲਾ ਟੀਵੀ ਸੀਗਾ ਜਾਂ ਕੁਛ ਹੋਰ, ਵੱਧ ਤੋਂ ਵੱਧ ਕੋਈ ਸਰਦੇ ਘਰਾਂ 'ਚ ਡਿਸ਼ ਲੱਗੀ ਹੁੰਦੀ ਸੀ, ਪਰ ਕਲਾਕਾਰਾਂ ਦਾ ਖਮਾਰ ਬਹੁਤ ਸੀ। ਹਾਂਜੀ ਬਿਲਕੁਲ ਜੀ, ਉਹ ਕੁਦਰਤੀ ਗੱਲ ਆ। ਜਿਹੜੇ ਉਦੋਂ ਮਤਲਬ ਜ਼ਮਾਨਾ ਚੇਂਜ ਸੀਗਾ ਥੋੜਾ, ਜਿਹੜਾ ਆਰਟਿਸਟ ਸੀਗਾ ਉਹ ਜਿਹੜੇ ਲਾਈਵ ਖੜੇ ਲਾ ਕੇ ਸੀਗਾ, ਉੱਥੋਂ ਬਹੁਤ ਮਾਊਥ ਪਬਲਿਸਿਟੀ ਸੀਗੀ ਉਦੋਂ ਜ਼ਿਆਦਾ ਬੰਦਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸ਼ੌਂਕੀ ਮੇਲੇ ਤੇ ਗਾਇਆ, ਤੇ ਦੂਸਰੇ ਦਿਨ ਅਖਬਾਰਾਂ 'ਚ ਮੈਂ ਹੀ ਸੀਗਾ। ਸੋ ਉਹ ਚੀਜ਼ ਆ, ਜ਼ਮਾਨਾ ਬਦਲਦਾ ਰਹਿੰਦਾ ਜੀ। ਤੇ ਬਾਈ ਹੁਣ ਸੌਰੀ, ਮੈਨੂੰ ਥੋੜਾ ਜਿਹਾ ਜਾਣਾ ਪੈਣਾ। ਹਾਂਜੀ ਕੋਈ ਗੱਲ ਨਹੀਂ, ਜਾਂਦੇ ਨੇ। ਠੀਕ ਹੈ ਜੈਜ਼ੀ ਵੀ ਬਾਈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ।
ਥੈਂਕ ਯੂ ਵੀਰੇ, ਫੇਰ ਆਪਾਂ ਕਿਤੇ ਖੁੱਲ ਕੇ ਫੇਰ ਗੱਲਾਂ ਕਰਾਂਗੇ। ਹਾਂਜੀ ਜ਼ਰੂਰ, ਸਮਾਂ ਬਣਦਾ ਤੇ ਜ਼ਰੂਰ ਗੱਲਬਾਤ ਕਰਾਂਗੇ। ਚੰਗਾ ਲੱਗਿਆ ਤੁਹਾਡੇ ਨਾਲ ਸਾਰਿਆਂ ਨੂੰ ਬੇਨਤੀ ਆ ਭਾਈ, ਨਵੀਂ EP ਆਈ ਆ ਇਸ਼ਕ ਦੀ EP, ਸੁਣਿਓ ਜਰੂਰ ਤੇ ਆਪਣੇ ਸੁਝਾਅ ਦਿਓ ਕਿੱਦਾਂ ਲੱਗੀ। ਨਹੀਂ ਵੀ ਚੰਗੀ ਲੱਗੀ ਕੋਈ ਚੱਕਰ ਨਹੀਂ, ਪਰ ਦੱਸਿਓ ਜਰੂਰ। ਦੱਸਿਓ। ਇਸ਼ਕ ਦੀ EP 7 ਗੀਤ ਨੇ ਜਿਹੜੇ ਵੱਖ-ਵੱਖ ਰਾਈਟਰ ਦੇ ਦੁਆਰਾ ਲਿਖੇ ਹੋਏ ਨੇ ਤੇ ਵੱਖ-ਵੱਖ ਸੰਗੀਤਕਾਰਾਂ ਨੇ ਇਹਨੂੰ ਸੰਗੀਤ ਦਿੱਤਾ। 7 ਗੀਤ ਨੇ, ਇੱਕ ਵਾਰ ਮੁੜ ਤੋਂ ਦੱਸ ਦਿੰਦੇ। ਮੂਨ ਦੀ ਕਾਪੀ, ਦਿਲ ਮੁੜਿਆ ਨਹੀਂ, ਜੱਸ ਸੇਠ, ਬੌਬੀ ਘੱਟ ਬੋਲਦੀ ਨਹੀਂ, ਹੀਰੇ ਤੇ ਅੱਖ ਦਾ ਟੋਚਨ, ਜਿਹੜਾ ਟਰੈਕਟਰ ਟੋਚਨ ਦੇ ਮਾਮਲੇ ਦੇ ਵਿੱਚ ਗੱਲਬਾਤ ਕੀਤੀ ਸੀ। ਬਹੁਤ